ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। 1992 ਤੋਂ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ। ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ USA ਦੇ ਕਾਂਗਰਸਮੈਨ ਲੀ ਜ਼ੈਲਡਨ, ਜੋ ਕਿ ਰਿਪਬਲਿਕਨ ਨੋਮੀਨੀ ਵੀ ਹੈਗੇ ਆ ਨਿਊਯਾਰਕ ਦੀ ਗਵਰਨਰ ਦੀ ਰੇਸ ਦੇ ਲਈ, ਕੱਲ ਜਦੋਂ ਉਹ ਸ਼ਾਮ ਨੂੰ ਇੱਕ ਕੈਂਪੇਨ ਦੇ ਦੌਰਾਨ ਕਰ ਰਹੇ ਸੀ ਆਪਣੀ ਕੈਂਪੇਨ, ਤੇ ਉਹਨਾਂ ਦੇ ਉੱਤੇ ਇੱਕ ਬੰਦੇ ਵੱਲੋਂ ਅਟੈਕ ਕਰ ਦਿੱਤਾ ਗਿਆ। ਉਹਨਾਂ ਨੂੰ ਥੱਲੇ ਸਿੱਟਿਆ ਗਿਆ। ਲੱਕਲੀ ਕੋਈ ਜ਼ਿਆਦਾ ਇੰਜਰੀ ਵਗੈਰਾ ਨਹੀਂ ਆਈ ਹੈਗੀ। ਕਹਿੰਦੇ ਇੱਕ ਬੰਦਾ ਸਟੇਜ ਦੇ ਉੱਤੇ ਚੜ ਗਿਆ ਤੇ ਜਿਹਦੇ ਕੋਲ ਬਲੇਡ ਵੀ ਸੀਗੇ, ਤੇ ਉਸਨੇ ਕੋਸ਼ਿਸ਼ ਕੀਤੀ, ਪਰ ਅਟੈਕਰ ਨੂੰ ਇੱਕਦਮ ਜੋ ਆਲੇ ਦੁਆਲੇ ਉਹਨਾਂ ਦੇ ਸਪੋਰਟਰ ਸੀ, ਉਹਨਾਂ ਨੇ ਕੰਟਰੋਲ ਦੇ ਵਿੱਚ ਕਰ ਲਿਆ। ਡੇਵਿਡ ਜੈਕਬੋਨਸ 43 ਸਾਲਾਂ ਦਾ ਫੇਅਰਪੋਰਟ ਤੋਂ ਆ। ਉਸ ਨੂੰ ਚਾਰਜ ਕੀਤਾ ਗਿਆ ਅਟੈਂਪਟਡ ਅਸਾਲਟ ਸੈਕੰਡ ਡਿਗਰੀ ਦੇ ਵਿੱਚ। ਮੋਨਰੋ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਹੈਗਾ, ਤੇ ਕਹਿੰਦੇ ਵੀ ਉਹਨੂੰ ਟਾਊਨ ਕੋਰਟ ਦੇ ਵਿੱਚ ਲਿਜਾਇਆ ਗਿਆ ਤੇ ਉਹ ਤੋਂ ਬਾਅਦ ਉਸ ਦੀ ਜਿਹੜੀ ਆ ਬੇਲ ਵੀ ਹੋ ਗਈ। ਤੇ ਜਦੋਂ ਇਹ ਕੈਂਡੀਡੇਟ ਨੂੰ, ਜੋ ਕਾਂਗਰਸਮੈਨ ਹੈਗੇ ਆ ਲੀ ਜ਼ੈਲਡਨ, ਉਹਨਾਂ ਨੂੰ ਸਿੱਟਿਆ ਗਿਆ, ਉਹ ਤੋਂ ਥੋੜੇ ਸਮੇਂ ਬਾਅਦ ਫਿਰ ਉਹ ਵਾਪਸ ਸਟੇਜ ਤੇ ਆ ਗਏ ਤੇ ਉਹਨਾਂ ਨੇ ਕਿਹਾ ਵੀ ਜੋ ਲਾਅ ਨਿਊਯਾਰਕ 'ਚ ਬਣ ਰਹੇ ਆ, ਤੁਸੀਂ ਦੇਖੋਗੇ ਬੜੇ ਥੋੜੇ ਸਮੇਂ ਦੇ ਇਹਨੂੰ ਜਿਹੜਾ ਆ ਜਿਸਨੇ ਅਟੈਕ ਕੀਤਾ ਇਹਨੂੰ ਛੱਡਿਆ ਜਾਊਗਾ, ਤੇ ਉਹ ਛੱਡ ਵੀ ਦਿੱਤਾ ਗਿਆ। ਡੈਮੋਕ੍ਰੇਟਿਕ ਗਵਰਨਰ ਕੈਥੀ ਹੌਚਲ, ਜੋ ਜ਼ੈਲਡਨ ਦੇ ਓਪੋਨੈਂਟ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਮੈਂ ਇਹ ਗੱਲ ਠੀਕ ਹੋਈ ਆ ਵੀ ਕਿਸੇ ਤਰ੍ਹਾਂ ਦੀ ਕੋਈ ਸੱਟ ਚੋਟ ਨਹੀਂ ਆਈ, ਵੀ ਬਹੁਤ ਮਾੜੀ ਗੱਲ ਆ। ਇਸ ਤਰ੍ਹਾਂ ਦਾ ਚਾਹੇ ਕੋਈ ਵੀ ਓਪੋਨੈਂਟ ਹੋਵੇ ਤੁਹਾਡੇ ਵਿਚਾਰਾਂ ਦਾ, ਉਹ ਅਟੈਕ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇਹ ਕਿਹਾ ਆ ਵੀ ਮੇਰੀ ਟੀਮ ਨੇ ਮੈਨੂੰ ਦੱਸਿਆ ਲੀ ਜ਼ੈਲਡਨ ਦੀ ਕੈਂਪਨ ਈਵੈਂਟ ਦੇ ਉੱਤੇ ਜੋ ਅਟੈਕ ਹੋਇਆ ਹੈਗਾ, ਤੇ ਇਹਦੇ ਨਾਲ ਮੈਂ ਹੁਣ ਖੁਸ਼ ਰਿਲੀਵ ਆ ਪਈ, ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਤੇ ਇਸ ਤਰ੍ਹਾਂ ਦਾ ਜੋ ਵਾਇਲੈਂਟ ਬਿਹੇਵੀਅਰ ਆ, ਉਸ ਨੂੰ ਕੰਡੈਮ ਕਰਦੀ ਆ ਮੈਂ। ਇਸ ਦੇ ਲਈ ਕੋਈ ਵੀ ਪਲੇਸ ਨਹੀਂ ਹੈਗੀ ਨਿਊਯਾਰਕ ਦੇ ਵਿੱਚ। ਇਹ ਨਿਊਯਾਰਕ ਦੇ ਜੋ ਕਰੰਟ ਗਵਰਨਰ ਹੈਗੇ ਆ, ਡੈਮੋਕ੍ਰੇਟਿਕ ਗਵਰਨਰ ਕੈਥੀ ਹੌਚਲ। ਜ਼ੈਲਡਨ ਨੇ ਪਿਛਲੇ ਸਾਲ ਗਵਰਨਰ ਦੇ ਲਈ ਆਪਣੀ ਜਿਹੜੀ ਕੈਂਡੀਡੇਸੀ ਉਹ ਐਲਾਨੀ ਸੀ, ਤੇ ਇਹ ਜਿਹੜੀ ਰਿਪਬਲਿਕਨ ਨੋਮੀਨੇਸ਼ਨ ਪਿਛਲੇ ਮਹੀਨੇ ਜਿਹੜੀਆਂ ਪ੍ਰਾਇਮਰੀਜ਼ ਹੋਈਆਂ ਸੀ, ਉਸ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੀ ਇੱਕ ਆਸ ਦੀ ਕਿਰਨ ਹੁੰਦੀ ਆ, ਲਾਈਟ ਹੁੰਦੀ ਆ, ਬੀਕਨ ਆਫ ਜਿਹੜੀ ਲਾਈਟ ਆ ਅਮਰੀਕਾ ਦੇ ਵਿੱਚ, ਉਸ ਦੇ ਉੱਤੇ ਹਨੇਰ ਪੈ ਗਿਆ ਆ। ਇਸ ਕਰਕੇ ਮੈਂ ਜਿਹੜੀ ਆਪਣੀ ਕੈਂਡੀਡੇਸੀ ਐਲਾਨ ਰਿਹਾ ਆ ਨਿਊਯਾਰਕ ਦੇ ਜਿਹੜੇ ਗਵਰਨਰ ਆ ਉਸ ਦੇ ਲਈ।
ਇਹ ਸਾਬਕਾ ਰਾਸ਼ਟਰਪਤੀ ਟਰੰਪ ਦੇ ਜਿਹੜੇ ਡਿਫੈਂਡਰ ਵੀ ਰਹੇ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਵੀ, ਤੇ ਪਹਿਲੀ ਵਾਰੀ ਕਾਂਗਰਸ ਦੇ ਵਿੱਚ 2014 ਦੇ ਵਿੱਚ ਇਲੈਕਟ ਹੋਏ ਸੀਗੇ ਨਿਊਯਾਰਕ ਸਟੇਟ ਸੈਨੇਟ ਦੇ ਲਈ। ਸੋ ਹੁਣ ਇਹਨਾਂ ਦਾ ਆਮੋ ਸਾਹਮਣਾ ਜਿਹੜਾ ਹੋਊਗਾ ਮੌਜੂਦਾ ਜਿਹੜੀ ਗਵਰਨਰ ਕੈਥੀ ਹੌਚਲ ਆ, ਜਿਹੜੇ ਕਿ ਇਸ ਤੋਂ ਪਹਿਲੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਗਵਰਨਰ ਸੀ, ਉਹਨਾਂ ਨੂੰ ਸ਼ਰਮਿੰਦਿਆਂ ਹੋ ਕੇ ਆਪਣਾ ਅਸਤੀਫਾ ਜਿਹੜਾ ਆ ਉਹ ਦੇਣਾ ਪਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ੍ਹ ਦੀ ਜਿਹੜੀ ਟੈਸਟੀਮੋਨੀ 6 ਜਨਵਰੀ ਵਾਲੀ ਹੋਈ ਆ, ਉਸ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਹੋਰ ਪੇਸ਼ ਹੋਈਆਂ, ਜਿਸ ਦੇ ਵਿੱਚ ਕਈ ਜਿਹੜੇ ਟੈਸਟੀਮੋਨੀ ਦੇਣ ਆਏ ਗਵਾਹ ਜਿਹੜੇ ਸੀ ਉਹਨਾਂ ਨੇ ਕਿਹਾ ਵੀ ਜਿਹੜੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਜਿਹੜੇ ਸੀਗੇ ਉਹ ਕੰਟੈਂਟ ਸੀਗੇ ਵੀ ਜਿਹੜਾ ਰਾਇਟ ਆ ਉਹ ਲੈਟ ਦਾ ਰਾਇਟ ਰੇਜ। ਇਹ ਜਿਹੜੇ ਟੈਸਟੀਮੋਨੀ ਦੇਣ ਆਏ ਸੀ, ਗਵਾਹ ਦੇਣ ਆਏ ਸੀ, ਸਵਾਲਾਂ ਦੇ ਜਵਾਬ ਦੇਣ ਆਏ ਸੀ ਹੀਅਰਿੰਗਸ ਦੇ ਵਿੱਚ, ਉਹਨਾਂ ਨੇ ਜਿਹੜਾ ਉਹ ਆਖਿਆ ਹੈਗਾ ਆ। ਸੋ ਕਹਿੰਦੇ ਵੀ ਟਰੰਪ ਹੁਣਾਂ ਨੇ ਬਾਰ-ਬਾਰ ਇਗਨੋਰ ਕੀਤੀਆਂ ਉਹ ਵਾਰਨਿੰਗਸ ਵੀ 6 ਜਨਵਰੀ ਦੇ ਵਿੱਚ ਜਿਹੜਾ ਕੈਪੀਟਲ 'ਚ ਹਿੰਸਾ ਹੋ ਰਹੀ ਆ ਉਸ ਨੂੰ ਰੋਕਣ ਦੇ ਲਈ। ਉਹਨਾਂ ਦੀਆਂ ਕੱਲ੍ਹ ਵੀਡੀਓਜ਼ ਵੀ ਇਹ ਜਿਹੜੀਆਂ ਪੇਸ਼ ਹੋਈਆਂ, ਜਿਸ ਦੇ ਵਿੱਚ ਇਹ ਆਪਣੀ ਹਾਰ ਨੂੰ ਸਵੀਕਾਰਨ ਤੋਂ ਨਾ ਕਰ ਰਹੇ ਸੀਗੇ। ਕਹਿੰਦੇ ਵੀ ਜਿੱਦਾਂ ਉਸ ਦਿਨ ਫਿਰ ਕਾਂਗਰਸ ਨੇ ਸਰਟੀਫਾਈ ਕਰ ਦਿੱਤੀ ਸੀ ਇਲੈਕਸ਼ਨ, ਕਹਿੰਦੇ ਵੀ ਉਹ ਤਾਂ ਕਹਿੰਦੇ ਵੀ ਕਾਂਗਰਸ ਨੇ ਸਰਟੀਫਾਈ ਕਰ ਦਿੱਤੀ ਪਰ ਇਲੈਕਸ਼ਨ ਓਵਰ ਨਹੀਂ ਹੋਈ, ਜਿਹੜੀ 2020 ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀਗਾ। ਸੋ ਇਹ ਜਿਹੜੀਆਂ ਵੀਡੀਓਜ਼ ਦੇ ਨਾਲ ਇੱਕ ਵਾਰੀ ਫੇਰ ਜਿਹੜੇ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਨਵੀਆਂ ਗੱਲਾਂ, ਨਵੇਂ ਵਿਵਾਦ ਜਿਹੜੇ ਉਹ ਸਾਹਮਣੇ ਆ। ਕੱਲ 187 ਮਿੰਟਾਂ ਦੇ ਉੱਤੇ ਇਸ ਕਮੇਟੀ ਨੇ ਜ਼ੋਰ ਦਿੱਤਾ ਸੀ। 1:10 ਤੋਂ ਦੁਪਹਿਰ ਨੂੰ ਜਦੋਂ ਇਹ ਉੱਥੇ ਭਾਸ਼ਣ ਦਿੰਦੇ ਆ ਸੇਵ ਅਮਰੀਕਾ ਜਿਹੜੀ ਰੈਲੀ ਆ ਉਸ ਦੇ ਉੱਤੇ, ਉਸ ਤੋਂ ਬਾਅਦ ਦੇ ਵਿੱਚ 4:17 ਦੇ ਉੱਤੇ ਜਦੋਂ ਇਹ ਇੱਕ ਵੀਡੀਓ ਮੈਸੇਜ ਜਾਰੀ ਕਰਦੇ ਆ ਵੀ ਤੁਸੀਂ ਵਾਪਸ ਜਿਹੜੇ ਆ ਉਹ ਚਲੇ ਜਾਓ, ਜਿਹੜੇ ਵੀ ਕੈਪੀਟਲ ਦੇ ਵਿੱਚ ਆਏ ਸੀਗੇ। ਸੋ ਉਸ ਦੇ ਦੌਰਾਨ ਇਹਨਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ, ਇਸ ਉੱਤੇ ਜਿਹੜੀ 6 ਜਨਵਰੀ ਦੀ ਹੁਣ ਜਿਹੜੀ ਸਿਲੈਕਟ ਕਮੇਟੀ ਆ ਉਹ ਜ਼ੋਰ ਪਾ ਰਹੀ ਆ ਵੀ ਇਹਨਾਂ ਦੇ ਕਿੱਦਾਂ ਹੈ। ਇੱਕ ਰੀਸੈਂਟਲੀ op-ed ਆਰਟੀਕਲ ਵੀ ਜਿਹੜੇ ਅਮਰੀਕਾ ਦੇ ਆਰਮੀ ਦੇ ਜਨਰਲ ਆ ਉਹਨਾਂ ਦੇ ਦੁਆਰਾ ਲਿਖਿਆ ਗਿਆ। ਉਹਨਾਂ ਨੇ ਕਿਹਾ ਵੀ ਇਹ ਆਪਣੀ ਡਿਊਟੀ ਤੋਂ ਇੱਕ ਹਿਸਾਬ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਪਿੱਛੇ ਜਿਹੜੇ ਰਹੇ ਆ, ਇਹਨਾਂ ਨੂੰ ਚਾਹੀਦਾ ਸੀਗਾ ਇਸ ਚੀਜ਼ ਨੂੰ ਰੋਕਣਾ, ਪਰ ਉਹ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਫੇਲ ਹੋਏ ਆ। ਮਾਈਕ ਪੈਂਸ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਵੀ ਮਾਰਨ ਦੀਆਂ ਗੱਲਾਂ, ਇਹ ਜਿਹੜੀ ਮੌਬ ਆ ਜਿਹੜੀ ਕੈਪੀਟਲ ਦੇ ਵਿੱਚ ਵੜੀ ਸੀ ਉਹਦੀਆਂ ਨਾਅਰੇ ਜਿਹੜੇ ਉੱਥੇ ਲਾ ਰਹੇ ਸੀਗੇ। ਹੁਣ ਵਾਈਟ ਹਾਊਸ ਦੇ ਕੌਂਸਲ ਜਿਹੜੇ ਰਹੇ ਆ ਪੈਟ ਕਿਪਲੋਨ, ਉਹਨਾਂ ਨੇ ਵੀ ਜਿਹੜਾ ਇਸ ਹੀਅਰਿੰਗਸ ਦੇ ਵਿੱਚ ਗੱਲਾਂ ਜਿਹੜੀਆਂ ਉਹ ਕੀਤੀਆਂ ਨੇ। ਉਹਨਾਂ ਨੇ ਕਿਹਾ ਜਦੋਂ ਇਹ ਹੀਅਰਿੰਗ ਹੋ ਰਹੀ ਸੀ ਵੀ ਮੈਂ ਉਦੋਂ ਸੋਚਿਆ ਸੀਗਾ ਵੀ ਰਿਜ਼ਾਈਨ ਜਿਹੜਾ ਉਹ ਕਰ ਦੇਵਾਂ, ਕਹਿੰਦੇ ਪਰ ਮੈਂ ਰਿਜ਼ਾਈਨ ਇਸ ਲਈ ਕੀਤਾ ਵੀ ਮੈਨੂੰ ਲੱਗਦਾ ਸੀ ਵੀ ਮੇਰੀ ਥਾਂ ਦੇ ਉੱਤੇ ਉਹਨਾਂ ਨੇ ਝੱਟ ਕਿਸੇ ਹੋਰ ਨੂੰ ਰਿਪਲੇਸ ਕਰ ਦੇਣਾ ਆ। ਜੀ, ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਹੋਰ ਜੋ ਕਾਂਗਰੈਸ਼ਨਲ ਰਿਪਬਲਿਕਨਸ ਆ, ਉਹਨਾਂ ਦੇ ਪਿੱਛੇ ਵੀ ਜੋ ਕਮੇਟੀ ਕਰ ਰਹੀ ਹੈਗੀ ਕੰਮ, ਦੇਖ ਰਹੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਵਾਈ ਜੈਰਡ ਕਸ਼ਨਰ, ਉਹਨਾਂ ਨੇ ਇੱਕ ਕਲਿੱਪ ਦੇ ਵਿੱਚ ਕਿਹਾ ਸੀ ਵੀ ਜੋ ਕੈਵਿਨ ਮੈਕਾਰਥੀ ਆ, ਮਿਨੋਰਿਟੀ ਲੀਡਰ ਆ, ਉਹ ਇੱਕ ਟਾਈਮ ਦੇ ਉੱਤੇ ਬਹੁਤ ਸਕੇਅਰਡ ਸੀ ਜਿਸ ਟਾਈਮ ਦੇ ਉੱਤੇ ਵਾਇਲੈਂਸ ਜੋ ਕੈਪੀਟਲ ਤੇ ਹੋਈ ਸੀ ਜਨਵਰੀ 6 ਨੂੰ। ਇਸੇ ਤਰ੍ਹਾਂ ਸੈਨੇਟਰ ਜੋਸ਼ ਹੌਲੇ ਮਿਜ਼ੋਰੀ ਦੇ ਜੋ ਰਿਪਬਲਿਕਨ ਆ, ਉਹਨਾਂ ਨੇ ਵੀ ਸੈਨੇਟ ਦਾ ਆਬਜੈਕਸ਼ਨ ਜੋ ਇਲੈਕਸ਼ਨ ਰਿਜ਼ਲਟ ਦਾ ਜਨਵਰੀ 6 ਦਾ ਸੀ ਉਹਦੇ ਸੰਬੰਧ ਦੇ ਵਿੱਚ ਇੱਕ ਫੋਟੋ ਜੋ ਉਹਨਾਂ ਦੀ ਇੱਕ ਹੱਥ ਆਪਣਾ ਉੱਪਰ ਨੂੰ ਚੱਕਦੇ ਹੈਗੇ ਆ ਰਾਈਟਰਸ ਵੱਲ ਨੂੰ, ਉਹ ਜਾਰੀ ਕੀਤੀ ਸੀ। ਸੋ ਕਾਫੀ ਕੁਝ ਇਸ ਕਮੇਟੀ ਦੇ ਵਿੱਚ ਆ ਰਿਹਾ ਹੈਗਾ ਜੀ। ਸੋ ਮਿੰਟ ਦਰ ਮਿੰਟ ਉਹਨਾਂ ਨੇ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਹੁਣ ਦੇਖੋ ਵੀ ਇਹਨਾਂ ਹੀਅਰਿੰਗਸ ਦਾ ਕੀ ਜਿਹੜੇ ਟਰੰਪ ਹੋਣਾ ਦੇ ਇਸ ਟਾਈਮ ਕੱਟੜ ਜਿਹੜੇ ਸਮਰਥਕ ਨੇ ਉਹਨਾਂ ਉੱਤੇ ਇਹਨਾਂ ਹੀਅਰਿੰਗਸ ਦਾ ਕੋਈ ਅਸਰ ਹੋਵੇਗਾ ਵੀ ਕਿ ਨਹੀਂ, ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਕਿਉਂਕਿ ਉੱਦਾਂ ਜੇ ਦੇਖਿਆ ਜਾਵੇ ਡੈਮੋਕ੍ਰੇਟ ਪਾਰਟੀ ਦਾ ਜੋ ਹਾਲਾਤ ਆ ਇਨਫਲੇਸ਼ਨ ਨੂੰ ਲੈ ਕੇ, ਮਹਿੰਗਾਈ ਨੂੰ ਲੈ ਕੇ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਲੈ ਕੇ ਕਾਫੀ ਨਾਸਾਜ਼ ਨੇ ਮਿਡ ਟਰਮ ਦੇ ਵਿੱਚ। ਤੇ ਕੱਲ ਕਈ ਓਪੀਨੀਅਨ ਆਰਟੀਕਲ ਕਰ ਰਹੇ ਸੀਗੇ ਵੀ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਡੈਮੋਕ੍ਰੇਟ ਪਾਰਟੀ ਫਿਰ ਵੀ ਜਿਹੜੀ ਉਹ ਸਾਰਾ ਕੁਝ ਹਾਰੀ ਜਾ ਰਹੀ ਆ। ਇਹ ਦੇਖਣ ਵਾਲੀ ਜਿਹੜੀ ਗੱਲ ਆ, ਪਰ ਕਿਤੇ ਨਾ ਕਿਤੇ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਉਹਨਾਂ ਨੂੰ ਲੈ ਕੇ
ਬਹਿ ਰਹੀਆਂ ਨੇ। ਹੁਣ ਮਿਡ ਟਰਮਸ ਦੇ ਵਿੱਚ ਦੇਖਣਾ ਹੋਊਗਾ ਵੀ ਇਸ ਦਾ ਕੀ ਅਸਰ ਹੁੰਦਾ। ਉੱਦਾਂ ਟਰੰਪ ਹੁਣੀ ਸ਼ਾਇਦ 1-2 ਮਹੀਨਿਆਂ ਦੇ ਵਿੱਚ ਅਨਾਊਂਸ ਕਰ ਦੇਣਗੇ ਵੀ 2024 ਦੀ ਜਿਹੜੀ ਇਲੈਕਸ਼ਨ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਉਹ ਨੋਮੀਨੀ ਹੋਣਗੇ ਜਾਂ ਨਹੀਂ, ਉਹ ਆਪਣੇ ਆਪ ਨੂੰ ਮੈਦਾਨ ਦੇ ਵਿੱਚ ਉਤਾਰ ਰਹੇ ਆ ਕਿ ਨਹੀਂ। ਉੱਦਾਂ ਉਹਨਾਂ ਨੇ ਕਿਹਾ ਆ ਡਿਸੀਜਨ ਮੈਂ ਬਣਾ ਲਿਆ ਆ, ਪਰ ਥੋੜ੍ਹੇ ਚਿਰਾਂ ਦੇ ਵਿੱਚ ਮੈਂ ਇਸ ਦਾ ਐਲਾਨ ਕਰ ਦੇਣਾ ਆ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਹੁੰਡਾਈ ਜੋ ਕਾਰਾਂ ਦੀ ਕੰਪਨੀ ਆ, ਇਹਨਾਂ ਦਾ ਹੁਣ ਪਤਾ ਚੱਲਿਆ ਵੀ ਇੱਕ ਫੈਕਟਰੀ ਦੇ ਵਿੱਚ ਚਾਈਲਡ ਲੇਬਰ ਯੂਜ਼ ਕੀਤੀ ਹੈਗੀ ਆ। 12 ਸਾਲਾਂ ਤੱਕ ਦੇ ਬੱਚਿਆਂ ਨੂੰ ਵੀ ਇਹਨਾਂ ਨੇ ਕੰਪਨੀ ਦੇ ਵਿੱਚ ਇੰਪਲਾਈ ਕੀਤਾ ਆ। ਇਹ ਅਸੈਂਬਲੀ ਲਾਈਨ ਮੌਂਟਗੋਮਰੀ, ਅਲਬਾਮਾ ਦੇ ਵਿੱਚ ਜੋ ਕੋਰੀਅਨ ਕਾਰ ਮੇਕਰ ਕੰਪਨੀ ਆ, ਇੱਥੋਂ ਇਹ ਖਬਰਾਂ ਆ ਰਹੀਆਂ ਹੈਗੀਆਂ। ਅੰਡਰ ਏਜ ਵਰਕਰਸ ਜਿਨ੍ਹਾਂ ਦੇ ਵਿੱਚ 12 ਸਾਲਾਂ ਦੀ ਉਮਰ ਤੱਕ ਦੇ ਵੀ ਬੱਚੇ ਹੈਗੇ ਆ, ਕਹਿੰਦੇ ਪਈ ਇਹ ਮੈਟਲ ਸਟੈਂਪਿੰਗ ਪਲਾਂਟ ਜਿਸ ਨੂੰ ਸਮਾਰਟ ਅਲਬਾਮਾ LLC ਚਲਾਉਂਦਾ ਹੈਗਾ, ਉੱਥੇ ਇਹ ਬੱਚਿਆਂ ਨੂੰ ਕੰਮ ਦੇ ਉੱਤੇ ਲਾਇਆ ਗਿਆ ਸੀ। ਜਦੋਂ ਕਿ ਸਾਰਿਆਂ ਨੂੰ ਪਤਾ ਵੀ USA ਦੇ ਵਿੱਚ ਚਾਈਲਡ ਲੇਬਰ ਇਲੀਗਲ ਹੈਗੀ ਆ 18 ਸਾਲ ਤੋਂ ਥੱਲੇ। 16 ਸਾਲ ਤੋਂ ਬਾਅਦ ਕੁਛ ਪਾਰਟ ਟਾਈਮ ਤੁਸੀਂ ਪੇਰੈਂਟਸ ਦੀ ਮਰਜ਼ੀ ਨਾਲ, ਟੀਚਰਸ ਦੀ ਮਰਜ਼ੀ ਨਾਲ ਕੰਮ ਕਰ ਸਕਦੇ ਆ, ਪਰ ਇਹ 12 ਸਾਲਾਂ ਦੇ ਬੱਚਿਆਂ ਨੂੰ ਵੀ ਜਿਹੜੇ ਕੰਮ ਦੇ ਉੱਤੇ ਲਾਇਆ ਸੀ। ਤੇ ਇੱਕ ਕਹਿੰਦੇ ਵੀ 14 ਸਾਲਾਂ ਦੀ ਬੱਚੀ ਤੇ ਉਹਦੇ 2 ਭਰਾ, ਇੱਕ 12 ਸਾਲਾਂ ਦਾ, ਇੱਕ 15 ਸਾਲਾਂ ਦਾ, ਉਹਨਾਂ ਨੇ ਇਸ ਪਲਾਂਟ ਦੇ ਉੱਤੇ ਕੰਮ ਕੀਤਾ। ਤੇ ਉਹਨਾਂ ਦਾ ਫਾਦਰ ਜੋ ਪੈਡਰੋ ਜੀ ਆ, ਉਸਨੇ ਵੀ ਕਨਫਰਮ ਕੀਤਾ ਰਿਊਟਰਸ ਨੂੰ ਵੀ ਹਾਂ ਮੇਰੇ ਬੱਚਿਆਂ ਨੇ ਇਸ ਪਲਾਂਟ ਦੇ ਉੱਤੇ ਕੰਮ ਕੀਤਾ ਹੈਗਾ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੂਸ ਤੇ ਯੂਕਰੇਨ ਨੇ UN ਦੇ ਬੈਕ ਯਾਨੀ ਕਿ ਉਹਨਾਂ ਦੇ ਥਾਪੜੇ ਵਾਲੀ ਇੱਕ ਡੀਲ ਆ, ਉਸ ਨੂੰ ਸਾਈਨ ਕੀਤਾ ਆ। ਇਸ ਦੇ ਜ਼ਰੀਏ ਜਿਹੜੇ ਬਲੈਕ ਸੀ ਦੇ ਜ਼ਰੀਏ ਜਿਹੜੀ ਗ੍ਰੇਨ ਐਕਸਪੋਰਟ ਆ, ਯਾਨੀ ਕਿ ਜਿਹੜੀ ਕਣਕ ਵਗੈਰਾ ਆ, ਉਸ ਨੂੰ ਬਾਹਰ ਘੱਲਣ ਦਾ ਕੰਮ ਆ ਉਹ ਹੋਵੇਗਾ। ਗਲੋਬਲ ਫੂਡ ਸਪਲਾਈ ਦੇ ਉੱਤੇ ਕਾਫੀ ਅਸਰ ਪਿਆ ਹੋਇਆ ਆ, ਕਿਉਂਕਿ ਇਹ ਜਿਹੜਾ ਅਨਾਜ ਆ ਉਹ ਇੱਥੋਂ ਨਹੀਂ ਨਿਕਲ ਰਿਹਾ ਤੇ ਕੰਮ ਜਿਹੜਾ ਉਹ ਠੱਪ ਹੋਇਆ ਪਿਆ ਸੀ। ਬਹੁਤ ਸਾਰੇ ਮੁਲਕਾਂ ਦੀ ਟੇਕ ਇਹਨਾਂ ਦੋਨਾਂ ਮੁਲਕਾਂ ਦੇ ਰਾਸ਼ਨ ਦੇ ਉੱਤੇ ਰਹਿੰਦੀ ਆ, ਅਨਾਜ ਉੱਤੇ ਰਹਿੰਦੀ ਆ। ਸੋ ਯੂਕਰੇਨ ਤੇ ਰੂਸ ਦੇ ਜਿਹੜੇ ਅਧਿਕਾਰੀ ਆ, ਵੱਖੋ ਵੱਖਰੇ ਟੇਬਲਾਂ ਦੇ ਉੱਤੇ ਬੈਠ ਕੇ ਉਹਨਾਂ ਨੇ ਇਸ ਡੀਲ ਦੇ ਉੱਤੇ ਸਾਈਨ ਕੀਤੇ ਹੈਗੇ ਆ। ਸੋ ਕਹਿੰਦੇ ਵੀ ਇਹ ਪਹਿਲਾ ਮੇਜਰ ਐਗਰੀਮੈਂਟ ਦੇਖਿਆ ਗਿਆ ਆ 24 ਫਰਵਰੀ ਤੋਂ ਬਾਅਦ 'ਚ, ਜਿਸ ਦੇ ਵਿੱਚ ਰੂਸ ਨੇ ਯੂਕਰੇਨ ਉੱਤੇ ਕਹਿੰਦੇ ਅਨਪ੍ਰੋਵੋਕਡ ਹਮਲਾ ਜਿਹੜਾ ਉਹ ਕਰ ਦਿੱਤਾ ਸੀ। ਬਹੁਤ ਸਾਰੇ ਜਿਹੜੇ ਹੋਰ ਦੇਖਣ ਵਾਲੇ ਲੋਕ ਨੇ, ਉਹਨਾਂ ਨੇ ਕਿਹਾ ਵੀ ਇਸ ਨੂੰ ਅਸੀਂ ਬਹੁਤ ਹੀ ਤਿਰਛੀ ਨਜ਼ਰ ਦੇ ਨਾਲ ਤੇ ਬੜੇ ਨੇੜਿਓਂ ਹੋ ਕੇ ਦੇਖਾਂਗੇ, ਤਾਂ ਜੋ ਰੂਸ ਆਪਣੇ ਵਾਲੇ ਜਿਸ ਦੇ ਉੱਤੇ ਇਹਨਾਂ ਨੇ ਸਾਈਨ ਕੀਤਾ ਆ ਵੀ ਆਪਣੇ ਐਗਰੀਮੈਂਟ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲੇ। ਰਸ਼ੀਅਨ ਡਿਫੈਂਸ ਮਿਨਿਸਟਰ ਸਰਗੇਈ ਸ਼ੁਗੋ ਜਿਹੜੇ ਆ ਉਹ ਇਸ ਮੌਕੇ ਮੌਜੂਦ ਸੀਗੇ। ਨਾਲ UN ਦੇ ਜਿਹੜੇ ਸੈਕਟਰੀ ਜਨਰਲ ਐਂਟੋਨੀਓ ਗੁਤਰੇਸ, ਉਹ ਤੇ ਨਾਲ ਟਰਕੀ ਦੇ ਪ੍ਰੈਜ਼ੀਡੈਂਟ ਰਸੈਪ ਅਰਡੋਗਨ ਜਿਹੜੇ ਉਹ ਸ਼ਾਮਲ ਸੀਗੇ। ਮਿਲੀਅਨਸ ਆਫ ਟਨ ਦਾ ਜਿਹੜਾ ਵੀਟ ਆ ਉਹ ਇਸ ਯੁੱਧ ਦੇ ਕਰਕੇ ਫਸਿਆ ਪਿਆ ਆ। ਗ੍ਰੇਨ ਦੀਆਂ ਐਕਸਪੋਰਟ ਕਰਨ ਵਾਲੀਆਂ ਜਿਹੜੀਆਂ ਸਿਟੀਜ਼, ਜਿਨ੍ਹਾਂ 'ਚ ਓਡੈਸਾ ਆ, ਜਿੱਥੇ ਵੀ ਕਾਫੀ ਜਿਹੜੀ ਕਹਿ ਲਓ ਵੀ ਯੁੱਧ ਜਿਹੜਾ ਉਹ ਚੱਲਿਆ ਸੀਗਾ, ਤੇ ਉਹਨਾਂ ਦੀਆਂ ਸ਼ਿਪਸ ਜਿਹੜੀਆਂ ਆ ਉੱਥੋਂ ਲੈ ਕੇ ਜਾਣ ਨੂੰ ਨਾਕਾਮਯਾਬ ਸੀ। ਉਧਰ ਫਿਊਲ ਇਹਦੇ ਕਰਕੇ ਹੀ ਜਿਹੜੀ ਗਲੋਬਲ ਸ਼ਾਰਟੇਜ ਕਹਿੰਦੇ ਆ ਇਸ ਕਮੋਡਿਟੀ ਦੀ ਹੋਈ ਸੀ, ਤੇ ਬਾਕੀ ਥਾਵਾਂ ਦੇ ਉੱਤੇ ਰਾਸ਼ਨ ਜਿਹੜਾ ਉਹ ਲਗਾਤਾਰ ਅਨਾਜ ਆ ਉਹ ਮਹਿੰਗਾ ਹੁੰਦਾ ਜਾ ਰਿਹਾ ਸੀ। ਸੋ ਮੈਰੀਓਪੋਲ ਤੇ ਓਡੈਸਾ ਇਹ ਜਿਹੜੀਆਂ ਪੋਰਟ ਸਿਟੀਜ਼ ਦੇ ਤੋਂ ਜਿਹੜਾ ਰਾਸ਼ਨ ਆ ਉਹ ਜ਼ਿਆਦਾ ਜਾਂਦਾ ਸੀਗਾ ਬਲੈਕ ਸੀ ਦੇ ਵਿੱਚੋਂ, ਪਰ ਯੁੱਧ ਦੇ ਦੌਰਾਨ ਇਹ ਸਾਰਾ ਕੁਛ ਕੰਮ ਜਿਹੜਾ ਉਹ ਠੱਪ ਰਿਹਾ ਸੀ। ਤੇ ਹੁਣ ਇਹਨਾਂ ਨੇ ਕਿਹਾ ਆ ਵੀ ਅਸੀਂ ਆਪਸ 'ਚ ਮਿਲ ਕੇ ਇਸ ਨੂੰ ਅੱਗੇ ਤੋਰਾਂਗੇ। ਇਸ ਤੋਂ ਪਹਿਲਾਂ ਰੂਸ ਦੇ ਉੱਤੇ ਦੋਸ਼ ਇਹ ਲੱਗੇ ਸੀਗੇ ਵੀ ਯੂਕਰੇਨ ਦਾ ਅਨਾਜ ਚੋਰੀ ਕਰਕੇ ਉਹ ਆਪਣੇ ਜਿਹੜਾ ਉਹ ਦੱਸ ਕੇ ਉਸਨੂੰ ਵੇਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ। ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ ਇਸ ਪੂਰੇ ਮਾਮਲੇ 'ਚ, ਪਰ ਹਾਲ ਦੀ ਘੜੀ ਯੂਕਰੇਨ ਦੇ ਵਿੱਚ ਯੁੱਧ ਜਿਹੜਾ ਉਹ ਰੁਕਣ ਦਾ ਕੋਈ ਨਾਮ ਜਿਹੜਾ ਉਹ ਨਹੀਂ ਲੈ ਰਿਹਾ। ਹਰਜੋਤ ਸਿੰਘ ਦੀ ਆਵਾਜ਼ ਤੁਹਾਡੀ ਨਹੀਂ ਆ ਰਹੀ। ਜੀ।
ਰਸ਼ੀਆ ਨੇ ਜਦੋਂ ਤੋਂ ਹੀ ਯੂਕਰੇਨ ਦੇ ਵਿੱਚ ਐਂਟਰੀ ਕੀਤੀ ਹੈਗੀ ਆ, ਉਸ ਦਿਨ ਤੋਂ ਹੀ ਲੈ ਕੇ ਫੂਡ, ਫਰਟੀਲਾਈਜ਼ਰ, ਫਿਊਲ, ਇਹ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹੈਗੀਆਂ। ਯੂਕਰੇਨ ਤੇ ਰਸ਼ੀਆ ਹਿਸਟੋਰੀਕਲੀ ਕਹਿੰਦੇ ਵੀ 90% ਵੀਟ ਇੰਪੋਰਟ ਕਰਦਾ ਈਸਟ ਅਫਰੀਕਾ ਨੂੰ, ਵਰਲਡ ਫੂਡ ਪ੍ਰੋਗਰਾਮ ਦੇ ਮੁਤਾਬਕ। ਏਡ ਗਰੁੱਪ ਦੇ ਮੁਤਾਬਕ ਵੈਸਟ ਅਫਰੀਕਾ ਦੇ, ਈਸਟ ਅਫਰੀਕਾ ਦੇ ਕਈ ਮੁਲਕ ਜੋ ਆ ਉਹ ਭੁੱਖ ਦਾ ਸ਼ਿਕਾਰ ਹੋਣਗੇ ਬਹੁਤ ਥੋੜੇ ਸਮੇਂ ਦੇ ਵਿੱਚ। ਕਹਿੰਦੇ ਵੀ ਕੰਡੀਸ਼ਨ ਇੰਨੀ ਜ਼ਿਆਦਾ ਬੈਡ ਹੋ ਰਹੀ ਆ, 20 ਮਿਲੀਅਨ ਲੋਕ ਪੂਰੇ ਉਸ ਏਰੀਏ ਦੇ ਵਿੱਚ ਕਹਿੰਦੇ ਭਈ ਹੰਗਰੀ ਹੋ ਸਕਦੇ ਆ ਬਹੁਤ ਜਲਦੀ, ਸਤੰਬਰ ਮਹੀਨੇ ਤੱਕ। 3 ਮਿਲੀਅਨ ਤਾਂ ਇਮੀਡੀਏਟਲੀ ਐਮਰਜੈਂਸੀ ਦੇ ਕੈਟਾਸਟ੍ਰੋਫਿਕ ਲੈਵਲ ਦੇ ਉੱਤੇ ਪਹੁੰਚੇ ਹੋਏ ਆ। ਇਹ ਇੰਟਰਨੈਸ਼ਨਲ ਰੈਸਕਿਊ ਕਮੇਟੀ ਨੇ ਦੱਸਿਆ ਹੈਗਾ। ਸੋਮਾਲੀਆ ਦੇ ਵਿੱਚ 7 ਮਿਲੀਅਨ ਲੋਕ ਇਸ ਟਾਈਮ ਦੇ ਉੱਤੇ ਕੈਟਾਸਟ੍ਰੋਫਿਕ ਫੈਮੀਨ ਦੇ ਵਿੱਚ ਹੈਗੇ ਆ। ਜਿੱਦਾਂ ਉੱਥੇ ਫਿਰ ਪੂਰੀ ਤਰ੍ਹਾਂ ਬੁਰਾ ਹਾਲ ਹੈਗਾ ਆ, ਆਉਣ ਵਾਲੇ 2 ਮਹੀਨਿਆਂ 'ਚ ਤਾਂ ਬਹੁਤ ਬੁਰਾ ਹਾਲ ਹੋਣਾ ਕਹਿੰਦੇ। ਇਥੀਓਪੀਆ ਦੇ ਵਿੱਚ 6 ਲੱਖ ਬੱਚੇ ਉਹ ਮਾਲ ਨਿਊਟ੍ਰੀਸ਼ਨ ਤੋਂ ਅਫੈਕਟਡ ਹੈਗੇ ਆ। ਉਹ ਵੀ ਕਹਿੰਦੇ ਵੀ ਅਕਿਊਟ ਜਿਹੜੀ ਮਾਲ ਨਿਊਟ੍ਰੀਸ਼ਨ ਹੈਗੀ ਆ, ਸੋ ਬਹੁਤ ਬੁਰੀ ਕੰਡੀਸ਼ਨ ਆ। ਇਸ ਸਾਲ ਦੇ ਸ਼ੁਰੂ ਦੇ ਵਿੱਚ ਕੀਨੀਆ ਦੇ ਵਿੱਚ ਕਹਿੰਦੇ 1.1 ਮਿਲੀਅਨ ਲੋਕ ਭੁੱਖ ਦਾ ਸ਼ਿਕਾਰ ਹੋ ਰਿਹਾ। ਸੋ ਟੁਗੈਦਰ ਜੇ ਦੇਖਿਆ ਜਾਵੇ, ਕੀਨੀਆ, ਇਥੀਓਪੀਆ, ਸੋਮਾਲੀਆ 2% ਦੁਨੀਆ ਦੀ ਪੋਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ, ਪਰ 70% ਉਹਨਾਂ ਦੇ ਐਕਸਟ੍ਰੀਮ ਫੂਡ ਇਨਸਿਕਿਉਰਿਟੀ ਹੈਗੀ ਆ। IRC ਦੇ ਪ੍ਰੈਜ਼ੀਡੈਂਟ ਡੇਵਿਡ ਮਿਲੀਬੈਂਡ, ਉਹਨਾਂ ਨੇ ਇੱਕ ਸਪੀਚ ਵਾਸ਼ਿੰਗਟਨ DC 'ਚ ਇਸ ਹਫ਼ਤੇ ਹੋਇਆ, ਉੱਥੇ ਸੈਂਟਰ ਫਾਰ ਸਟ੍ਰੈਟਜਿਕ ਤੇ ਇੰਟਰਨੈਸ਼ਨਲ ਸਟੱਡੀ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਆਪਣੇ ਇੱਕ ਭਾਸ਼ਣ ਦੇ ਵਿੱਚ ਦੱਸਿਆ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਯੈਮਨ ਦੇ ਵਿੱਚ ਕਹਿੰਦੇ ਹਿਊਮਨਿਟੇਰੀਅਨ ਕ੍ਰਾਈਸਿਸ ਹੋਰ ਵੀ ਜ਼ਿਆਦਾ ਬੈਡ ਹੋਣ ਜਾ ਰਿਹਾ। ਸੋ ਇਹ ਮੁਲਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਭੁੱਖਮਰੀ ਪੈ ਸਕਦੀ ਆ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਆਪਾਂ ਜੇ ਗੱਲ ਕਰਦੇ ਜਾਈਏ ਤਾਂ ਜਿਹੜੀ ਸਨੈਪਚੈਟ ਕੰਪਨੀ, ਜਿਸ ਦੀ ਕੰਪਨੀ ਦਾ ਨਾਮ ਸਨੈਪ ਆ, ਉਹਨਾਂ ਦੀ ਅਰਨਿੰਗ ਰਿਪੋਰਟ ਆਈ ਆ। ਬਹੁਤ ਮੰਦੀ ਜਿਹੜੀ ਉਹ ਰਿਪੋਰਟ ਰਹੀ। ਇਸ ਦੇ ਕਰਕੇ ਉਹਨਾਂ ਦੇ ਸ਼ੇਅਰ ਅੱਜ 38% ਜਿਹੜੇ ਉਹ ਸਿੱਧੇ ਡਿੱਗ ਗਏ ਹੈਗੇ ਆ। ਸਨੈਪ ਨੇ ਕਿਹਾ ਵੀ ਜਿਹੜੀ ਇਕੋਨਮੀ ਅਰਥਚਾਰੇ ਦੇ ਵਿੱਚ ਇਸ ਟਾਈਮ ਚੁਣੌਤੀਆਂ ਆ ਤੇ ਡਿਮਾਂਡ ਜਿਹੜੀ ਲਗਾਤਾਰ ਘਟੀ ਆ ਉਹਨਾਂ ਦੇ ਆਨਲਾਈਨ ਪਲੇਟਫਾਰਮ ਦੀ, ਉਸ ਦੇ ਕਰਕੇ ਇਹ ਸਾਰਾ ਕੁਝ ਹੋਇਆ ਆ। ਟਿਕਟੌਕ ਵਰਗੀ ਕੰਪਨੀ ਨੇ ਇਹਨਾਂ ਦੀ ਕੰਪਨੀ ਦਾ ਕੰਮ ਕਾਫੀ ਜ਼ਿਆਦਾ ਥੱਲੇ ਕਰ ਦਿੱਤਾ ਆ। ਇਸ ਦੇ ਨਾਲ ਨਾਲ ਇੰਸਟਾਗ੍ਰਾਮ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਐਪਸ ਦੇ ਨਾਲ ਇਹ ਕੰਪੀਟੀਸ਼ਨ ਲਗਾਤਾਰ ਵੱਧ ਰਿਹਾ, ਜਿਸ ਦੇ ਵਿੱਚ ਸਨੈਪਚੈਟ ਪਿੱਛੇ ਰਹਿੰਦੀ ਜਾ ਰਹੀ ਹੈ। ਇੱਕ ਟਾਈਮ ਦੇ ਉੱਤੇ ਇਸ ਨੂੰ ਖਰੀਦਣ ਦੀ ਵੀ ਗੱਲ ਕਿਸੇ ਵੱਡੀ ਕੰਪਨੀ ਨੇ ਕੀਤੀ ਸੀ, ਉਦੋਂ ਸਨੈਪਚੈਟ ਨੇ ਨਾ ਜਿਹੜੀ ਉਹ ਕਰ ਦਿੱਤੀ ਸੀ। ਪਰ ਇਹ ਜਿਹੜਾ ਸੈਕਿੰਡ ਕੁਆਰਟਰ ਦੇ ਰਿਜ਼ਲਟ ਵੀ ਜਿਹੜੇ ਕਾਫੀ ਮਾੜੇ ਆਏ ਆ, ਜਿਸ ਕਰਕੇ ਅੱਜ ਇਹਨਾਂ ਦੇ ਸ਼ੇਅਰ, ਹਰਜੋਤ ਸਿੰਘ ਜੀ, 38% ਡਾਊਨ ਨੇ। ਪਿਛਲੇ ਸਾਲ ਦੇ ਮੁਕਾਬਲੇ ਸਨੈਪ ਦੇ ਜਿਹੜੇ ਸ਼ੇਅਰ ਦਾ ਪ੍ਰਾਈਸ ਆ 78% ਡਾਊਨ ਉਹ ਹੋ ਚੁੱਕਾ ਆ। ਆਉਣ ਵਾਲਾ ਸਮਾਂ ਜਿਹੜਾ ਇਹਨਾਂ ਦਾ ਕੋਈ ਪੋਜ਼ਿਟਿਵ ਜਿਹੜਾ ਉਹ ਨਹੀਂ ਦੱਸਿਆ ਜਾ ਰਿਹਾ। ਜੀ, ਸੋ ਇਸੇ ਤਰ੍ਹਾਂ ਟਵਿੱਟਰ ਦਾ ਵੀ ਬੁਰਾ ਹਾਲ ਆ। ਟਵਿੱਟਰ ਦੇ ਰੈਵਨਿਊ ਵੀ ਬਹੁਤ ਡਾਊਨ ਗਏ ਆ। ਕਹਿੰਦੇ ਭਈ ਐਲੋਨ ਮਸਕ ਨੇ ਕੰਪਨੀ ਬਾਈ ਕਰਨੀ ਸੀ, ਪਰ ਐਂਡ ਦੇ ਉੱਤੇ ਉਹਨਾਂ ਨੇ ਨਾ ਕਰ ਦਿੱਤਾ। ਸੋ ਇਹਦਾ ਅਸਰ ਵੀ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਸੋਸ਼ਲ ਮੀਡੀਆ ਸਟਾਕ ਦੇ ਵੱਲ ਜੇ ਦੇਖਿਆ ਜਾਵੇ, $80 ਬਿਲੀਅਨ ਜੋ ਆ ਉਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵਾਈਪ ਆਊਟ ਹੋਇਆ। ਸਨੈਪਚੈਟ ਉਹਦਾ ਜਿਹੜਾ ਮੇਨ ਕਾਰਨ ਹੈਗਾ। ਸੋ ਅੱਜ ਵੀ ਜੇ ਆਪਾਂ ਮਾਰਕੀਟ ਦੀ ਗੱਲ ਕਰ ਜਾਈਏ ਤੇ ਅੱਜ ਸਟਾਕ ਮਾਰਕੀਟ ਕਾਫੀ ਥੱਲੇ ਜਾ ਰਹੀ ਹੈ। ਤਿੰਨੇ ਹੀ ਡਾਓ ਜੋਨ ਇੰਡਸਟਰੀਅਲ, ਨੈਸਡੈਕ, S&P ਇੰਡੈਕਸ ਬਿਲਕੁਲ ਇਸ ਟਾਈਮ ਦੇ ਉੱਤੇ ਡਾਊਨ ਚੱਲ ਰਹੇ ਹੈਗੇ ਆ। ਜੀ। ਤੇ ਅਗਲੀ ਖਬਰ ਵੱਲ ਚਲੀਏ। 911 ਆਪਰੇਟਰ ਕਈ ਵਾਰੀ ਕਹਿੰਦੇ ਪਈ ਇੰਨੇ ਘੋਲੇ ਹੋ ਜਾਂਦੇ ਆ। ਇੱਕ ਖਬਰ ਪੈਂਸਿਲਵੇਨੀਆ ਤੋਂ ਆ ਰਹੀ ਆ ਪਈ, ਇੱਕ ਰੂਰਲ ਏਰੀਏ ਦੇ ਵਿੱਚ, ਪੇਂਡੂ ਏਰੀਏ ਦੇ ਵਿੱਚ ਇੱਕ ਪਰਿਵਾਰ ਨੇ ਕਾਲ ਕੀਤੀ 911 ਆਪਰੇਟਰਸ ਨੂੰ, ਤੇ ਉਹਨਾਂ ਨੇ ਕੋਈ ਖਾਸ ਉਹਦੇ ਉੱਤੇ ਧਿਆਨ ਨਹੀਂ ਦਿੱਤਾ।
ਤੇ ਉਸ ਲੇਡੀ ਦੀ ਜੋ ਬਿਮਾਰ ਸੀ, ਉਸਦੀ ਮੌਤ ਹੋ ਗਈ ਇੰਟਰਨਲ ਬਲੀਡਿੰਗ ਕਰਕੇ, 1 ਦਿਨ ਤੋਂ ਬਾਅਦ। ਸੋ ਹੁਣ ਇਹ ਜੋ 911 ਆਪਰੇਟਰਸ ਆ, ਇਹ ਕਿਉਂਕਿ ਪਬਲਿਕ ਇਨਫੋਰਮੇਸ਼ਨ ਹੁੰਦੀ ਆ, ਈਵਨ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਕੋਈ ਵੀ ਬੰਦਾ ਇਹ ਇਨਫੋਰਮੇਸ਼ਨ ਲੈ ਸਕਦਾ ਹੈ ਜਾ ਕੇ ਪੁਲਿਸ ਸਟੇਸ਼ਨ ਤੋਂ, ਕਿਹੜੀਆਂ ਕਾਲਸ ਕਿਸ ਟਾਈਮ ਦੇ ਉੱਤੇ ਕਿੱਦਾਂ ਆਈਆਂ। ਸੋ ਇਹ ਜਦੋਂ ਉਹਨਾਂ ਨੇ ਹੁਣ ਕ੍ਰਿਮੀਨਲ ਕੰਪਲੇਨ ਫਾਈਲ ਕਰ ਦਿੱਤੀ ਆ, ਜੋ 911 ਆਪਰੇਟਰਸ ਜਿਹੜੇ ਕਾਲ ਲੈ ਰਹੇ ਸੀ ਉਸ ਟਾਈਮ ਦੇ ਉੱਤੇ, ਸੋ 3 ਬੰਦਿਆਂ ਨੂੰ ਉਸ ਕੰਪਲੇਨ ਦੇ ਅੰਡਰ ਚਾਰਜ ਕੀਤਾ ਗਿਆ ਆ ਵੀ ਉਹਨਾਂ ਨੇ ਸਹੀ ਕਿਉਂ ਨਹੀਂ ਜੋ ਕਾਲ ਆ ਉਹ ਅਟੈਂਡ ਕੀਤੀ। 911 ਆਪਰੇਟਰ ਲਿਓਨ ਲੀ ਪ੍ਰਾਈਸ 50 ਸਾਲਾਂ ਦਾ, ਉਸ ਨੂੰ ਇਨਵੋਲੰਟਰੀਲੀ ਮੈਨਸਲੌਟਰ ਦੇ ਵਿੱਚ ਜਿਹੜਾ ਆ ਚਾਰਜ ਕੀਤਾ ਗਿਆ। ਜੁਲਾਈ 2020 ਦੀ ਇਹ ਗੱਲ ਆ, ਜਦੋਂ ਡਿਆਨੀਆ ਕ੍ਰੌਂਕਸ 54 ਸਾਲਾਂ ਦੀ ਇਹ ਜੋ ਬੀਬੀ ਸੀ, ਜਿਸ ਨੂੰ ਮੈਡੀਕਲ ਹੈਲਪ ਚਾਹੀਦੀ ਸੀ, ਜਿਸ ਨੇ ਕਾਲ ਕੀਤੀ ਤੇ ਉਸ ਦੀ ਕਾਲ ਦਾ ਸਹੀ ਤਰ੍ਹਾਂ ਦੇ ਨਾਲ ਉਹਨਾਂ ਨੇ ਅਟੈਂਡ ਨਹੀਂ ਕੀਤੀ ਤੇ ਉਸ ਬੀਬੀ ਦੀ ਅਗਲੇ ਦਿਨ ਮੌਤ ਹੋ ਗਈ। ਸੋ ਉਸਦੀ ਜੋ ਬੱਚੀ ਆ ਕੈਲੀ ਟਿਚਨਲ, ਉਸਨੇ ਇਹ ਕਿਹਾ ਵੀ ਜੇ 911 ਆਪਰੇਟਰਸ ਨੇ ਸਹੀ ਤਰੀਕੇ ਦੇ ਨਾਲ ਕਾਲ ਅਟੈਂਡ ਕੀਤੀ ਹੁੰਦੀ ਤੇ ਐਂਬੂਲੈਂਸ ਭੇਜੀ ਹੁੰਦੀ ਤਾਂ ਉਸਦੀ ਮਦਰ ਅੱਜ ਜੀਂਦੀ ਹੁੰਦੀ। ਇਸ ਤੋਂ ਬਿਨਾ 2 ਹੋਰ ਜੋ 911 ਆਪਰੇਟਰਸ ਆ, ਉਹਨਾਂ ਨੂੰ ਵੀ ਰੈਕਲੈਸ ਐਂਡੇਂਜਰਮੈਂਟ ਦੇ ਅੰਡਰ ਚਾਰਜ ਕੀਤਾ ਗਿਆ ਹੈਗਾ। ਜੀ, ਜੀ ਬਿਲਕੁਲ ਇੱਦਾਂ ਦੀਆਂ ਘਟਨਾਵਾਂ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਹੋ ਚੁੱਕੀਆਂ, ਜਿਸ ਦੇ ਵਿੱਚ ਫਿਰ 911 ਆਪਰੇਟਰ ਨੂੰ ਨੌਕਰੀ ਦੇ ਹੱਥ ਧੋਣ ਦੇ ਨਾਲ-ਨਾਲ ਹੋਰ ਚਾਰਜਿਸ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ। ਕੈਲੀਫੋਰਨੀਆ ਦੇ ਵਿੱਚ ਨਵਾਂ ਅਲਰਟ ਜਿਹੜਾ ਆ ਉਹ ਐਡ ਕੀਤਾ ਗਿਆ ਹੈ। ਐਂਬਰ ਅਲਰਟ ਆਪਾਂ ਸੁਣਿਆ, ਸਿਲਵਰ ਅਲਰਟ, ਬਲੂ ਅਲਰਟ ਤੇ ਹੁਣ ਯੈਲੋ ਅਲਰਟ ਨਵਾਂ ਐਡ ਕੀਤਾ ਗਿਆ। ਇੱਕ ਨਵਾਂ ਕਾਨੂੰਨ ਬਣਾਇਆ ਗਿਆ ਆ। ਇਹ ਹਿੱਟ ਐਂਡ ਰਨ ਡਰਾਈਵਰਸ ਜਿਹੜੇ ਆ ਉਹਨਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਗਿਆ ਆ। ਕਹਿੰਦੇ ਵੀ ਇਸ ਲਾਂਚ ਦੇ ਉੱਤੇ ਜਿਹੜੇ ਗਵਰਨਰ ਨਿਊਸਮ ਆ, ਉਹਨਾਂ ਨੇ ਇਸ ਨੂੰ ਸਾਈਨ ਦੇ ਵਿੱਚ ਲਿਆਂਦਾ। ਕਹਿੰਦੇ ਵੀ ਇਹਦੇ ਨਾਲ ਹਿੱਟ ਐਂਡ ਰਨ ਕਰਨ ਵਾਲੇ ਜਿਹੜੇ ਐਕਸੀਡੈਂਟ ਤੋਂ ਭੱਜ ਜਾਂਦੇ, ਐਕਸੀਡੈਂਟ ਹੋਣ ਤੋਂ ਬਾਅਦ 'ਚ ਉਹਨਾਂ ਨੂੰ ਫੜਨ ਦੇ ਵਿੱਚ ਸੌਖਾ ਜਿਹੜਾ ਹੋਵੇਗਾ। ਜਿਹੜੇ ਆਪਾਂ ਹੁਣ ਵੱਡੇ-ਵੱਡੇ LEDs ਹਾਈਵੇਜ਼ ਦੇ ਉੱਤੇ ਦੇਖਦੇ ਹਾਂ, ਕਹਿੰਦੇ ਵੀ ਇਸ ਯੈਲੋ ਅਲਰਟ ਦੇ ਨਾਲ ਉਹਨਾਂ ਦੇ ਜਿਹੜੇ ਲਾਇਸੈਂਸ ਪਲੇਟ ਤੇ ਜਿਹੜੀ ਡਿਸਕ੍ਰਿਪਸ਼ਨ ਆ, ਉਹ ਫ੍ਰੀਵੇ ਸਾਈਨਸ ਦੇ ਉੱਤੇ ਜਿਹੜੀ ਉਹ ਐਡ ਕਰ ਦਿੱਤੀ ਜਾਊਗੀ, ਉਹ ਦਿਖਾਈ ਜਾਊਗੀ, ਜਿੰਨੀ ਦੇਰ ਤੱਕ ਫਿਰ ਉਹ ਫੜੇ ਨਹੀਂ ਜਾਂਦੇ। ਬੀਤੇ ਮੰਗਲਵਾਰ ਇਸ ਬਿੱਲ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਗਿਆ ਤੇ ਆਉਣ ਵਾਲੀ ਜਨਵਰੀ ਤੋਂ ਇਸ ਨੂੰ ਜਿਹੜਾ ਆ ਉਹ ਲਾਗੂ ਕਰ ਦਿੱਤਾ ਜਾਵੇਗਾ। ਜਿਹੜੇ ਇੱਕ ਪ੍ਰੈਜ਼ੀਡੈਂਟ ਆਫ ਹੈਲਪਿੰਗ ਹਾਰਟ ਕਰਕੇ ਆ, ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਯੈਲੋ ਅਲਰਟ ਆ, ਇਹ ਬਹੁਤ ਵਧੀਆ ਰੀਸੋਰਸ ਹੋਊਗਾ ਲਾ ਇਨਫੋਰਸਮੈਂਟ ਨੂੰ ਵੀ, ਜਿਸ ਦੇ ਨਾਲ ਜਿਹੜੇ ਲੋਕ ਮੌਕੇ ਵਾਰਦਾਤ ਤੋਂ ਉਸ ਟਾਈਮ ਭੱਜ ਜਾਂਦੇ ਆ, ਉਹਦੇ ਨਾਲ ਉਹਨਾਂ ਨੂੰ ਫੜਨ ਦਾ ਮੌਕਾ ਮਿਲੂਗਾ। ਸੋ ਇਹ ਜਿਹੜੇ ਹੈਲਪਿੰਗ ਹਾਰਟ ਦਾ ਜਿਹੜਾ ਪ੍ਰੈਜ਼ੀਡੈਂਟ ਆ, ਡੌਨ ਐਲੀਅਟ, ਇਸ ਦੀ 65 ਸਾਲਾਂ ਦੀ ਜਿਹੜੀ ਮਾਂ ਆ, ਇੱਕ ਹਿੱਟ ਐਂਡ ਰਨ ਕੇਸ ਦੇ ਵਿੱਚ ਉੱਥੇ ਮਰ ਗਈ ਸੀ ਜੁਲਾਈ 2020 ਦੇ ਵਿੱਚ, ਤੇ ਜਿਸ ਨੇ ਜਿਹੜਾ ਹਰਜੋਤ ਸਿੰਘ ਜੀ ਉਹ ਹਿੱਟ ਐਂਡ ਰਨ ਕੀਤਾ ਸੀ, ਉੱਥੋਂ ਫਰਾਰ ਹੋ ਗਿਆ ਸੀਗਾ। ਇਸ ਨੇ ਫਿਰ ਜਿਹੜਾ ਅਸੈਂਬਲੀਮੈਨ ਜਿਮ ਪੈਟਰਸਨ ਆ, ਉਸ ਦੇ ਨਾਲ ਗੱਲ ਕੀਤੀ ਤੇ ਇਹ ਜਿਹੜੇ ਅਲਰਟ ਆ ਉਹ ਫਿਰ ਹੌਲੀ-ਹੌਲੀ ਇੰਪਲੀਮੈਂਟ ਜਿਹੜੇ ਕੀਤੇ ਗਏ। ਉੱਦਾਂ 2016 ਦੇ ਵਿੱਚ ਇਹ ਅਲਰਟ ਸੀਗਾ, ਪਰ ਇਹ 2019 'ਚ ਐਕਸਪਾਇਰ ਹੋ ਗਿਆ ਸੀ ਤੇ ਹੁਣ ਮੁੜ ਦੁਬਾਰਾ ਇਸ ਨੂੰ ਰੀਇਨਸਟੇਟ ਕੀਤਾ ਗਿਆ ਹੈਗਾ। ਸੋ ਇੱਕ ਕਹਿੰਦੇ ਆ ਵੀ ਚੰਗਾ ਉੱਦਮ ਜਿਹੜਾ ਹੈਗਾ ਆ, ਜਿਸ ਦੇ ਨਾਲ ਹਿੱਟ ਐਂਡ ਰਨ ਟ੍ਰੈਜਡੀਜ਼ ਦੇ ਵਿੱਚ, ਕਿਉਂਕਿ ਕਈ ਬਹੁਤ ਭਿਆਨਕ ਹਾਦਸੇ ਹੁੰਦੇ ਆ, ਕਈ ਵਾਰੀ ਫੇਟਲ ਵੀ ਹੋ ਜਾਂਦੇ ਆ, ਲੋਕ ਉੱਥੋਂ ਦੌੜ ਜਾਂਦੇ ਆ, ਫਿਰ ਫੜੇ ਨਹੀਂ ਜਾਂਦੇ। ਸੋ ਇਸ ਦੇ ਨਾਲ ਕਹਿੰਦੇ ਵੀ ਉਹਨਾਂ ਲੋਕਾਂ ਨੂੰ ਫੜਨ ਦੇ ਵਿੱਚ ਮਦਦ ਮਿਲੇਗੀ ਯੈਲੋ ਅਲਰਟਸ ਦੇ ਨਾਲ। ਜੀ, ਅਗਲੀ ਖਬਰ ਵਿੱਚ ਚਲੀਏ। ਬਿਲ ਤੇ ਮਲਿੰਡਾ ਗੇਟਸ ਜੋ ਫਾਊਂਡੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਓਮੀਕ੍ਰਾਨ ਵੇਰੀਐਂਟ ਦੀ ਜੋ ਸਟੱਡੀ ਹੋਈ ਆ, ਉਹਦੇ ਵਿੱਚ ਜੋ ਰਿਜ਼ਲਟਸ ਆਏ ਆ, ਕਹਿੰਦੇ ਵੀ ਜੋ ਬੂਸਟਰਸ ਲਾਏ ਜਾਂਦੇ ਆ, ਉਹਨਾਂ ਦੇ ਨਾਲ ਕਾਫੀ ਫਾਇਦਾ ਹੋ ਰਿਹਾ ਆ। ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਚਾਹੇ ਤੁਸੀਂ 1 ਬੂਸਟਰ ਲਾਇਆ ਜਾਂ 2 ਬੂਸਟਰ ਲਾਇਆ, ਸਟਿਲ ਤੁਹਾਨੂੰ ਕੋਰੋਨਾ ਹੋ ਜਾਊਗੀ।
ਆਪਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਆ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਕੋਰੋਨਾ ਵਾਇਰਸ ਹੋਈ ਆ, ਪਰ ਇਸ ਬੂਸਟਰਸ ਲਾਉਣ ਦੇ ਨਾਲ ਕਹਿੰਦੇ ਵੀ ਉਹਨਾਂ ਦਾ ਅਸਰ ਜੋ ਕੋਰੋਨਾ ਵਾਇਰਸ ਦਾ ਆ ਉਹ ਕਾਫੀ ਘਟਿਆ ਹੈਗਾ। ਕਹਿੰਦੇ ਭਈ ਇਹ ਐਂਟੀਬਾਡੀ ਰਿਸਪੌਂਸ ਕਾਫੀ ਜ਼ਿਆਦਾ ਜਨਰੇਟ ਕਰਦਾ ਹੈਗਾ ਤੇ ਜੋ ਡਿਸੀਜ਼ ਦਾ ਆਊਟਕਮ ਹੁੰਦਾ ਆ ਉਸ ਦੇ ਉੱਤੇ ਕਾਫੀ ਕੰਟਰੋਲ ਕਰਦਾ ਹੈਗਾ ਤਾਂ ਕਿ ਕਿਸੇ ਤਰ੍ਹਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ। ਆਪਾਂ ਦੇਖਿਆ ਜਿਸ ਟਾਈਮ ਦੇ ਉੱਤੇ ਵੈਕਸੀਨ ਨਹੀਂ ਆਏ ਸੀ ਜਾਂ ਵੈਕਸੀਨ ਨਹੀਂ ਲੱਗੇ ਸੀ, ਉਸ ਟਾਈਮ ਦੇ ਉੱਤੇ ਜੋ ਲੋਕ ਬਿਮਾਰ ਹੋਏ ਸੀ, ਬਹੁਤ ਫੇਟਲ ਸੀ, ਬਹੁਤ ਘਾਤਕ ਸੀ, ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਆ। 1 ਮਿਲੀਅਨ ਦੇ ਕਰੀਬ ਆਪਣੇ USA 'ਚ ਹੋਈ ਹੈਗੀ ਆ। ਪਰ 50 ਸਾਲ ਜਾਂ ਇਸ ਤੋਂ ਵੱਧ ਦੇ ਜੋ ਲੋਕ ਹੈਗੇ ਆ, ਉਹਨਾਂ ਨੇ ਜੇ ਬੂਸਟਰ ਲਾਇਆ ਆ ਤੇ ਜੇ ਸੈਕੰਡ ਬੂਸਟਰ ਲਾਇਆ ਹੈਗਾ ਤੇ ਉਹ ਕਾਫੀ ਜਿਹੜਾ ਉਹ ਲਾਭਦਾਇਕ ਸਾਬਤ ਹੋ ਸਕਦਾ ਹੈਗਾ। ਯੂਨੀਵਰਸਿਟੀ ਆਫ ਵਾਸ਼ਿੰਗਟਨ ਸਕੂਲ ਆਫ ਮੈਡੀਸਨ ਬੈਸਲਰ ਲੈਬ, ਇਹ ਉਹਨਾਂ ਨੇ ਸਟੱਡੀ ਕੀਤੀ ਸੀ। ਜੋ ਬਿਲ ਗੇਟਸ ਉਹਨਾਂ ਦੀ ਇੱਕ ਫਾਊਂਡੇਸ਼ਨ ਹੈਗੀ ਆ, ਉਹਨਾਂ ਵੱਲੋਂ ਇਹ ਫੰਡ ਕੀਤੀ ਗਈ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਜਿਹੜਾ BA.5 ਵੇਰੀਐਂਟ ਆ ਇਸ ਟਾਈਮ ਉਹ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ ਆ। ਅਮਰੀਕਾ ਦੇ ਵਿੱਚ ਇਹ ਲਗਾਤਾਰ ਕੰਮ ਤੇਜ਼ ਹੋਇਆ ਆ। ਇਸ ਦੇ ਨਾਲ ਜਿਹੜਾ ਇਹ ਹਰਜੋਤ ਸਿੰਘ ਜੀ ਦੇਖਿਆ ਗਿਆ ਆ ਵੀ 18% ਹੌਸਪੀਟਲਾਈਜੇਸ਼ਨ, ਯਾਨੀ ਕਿ ਲੋਕ ਜਿਹੜੇ ਇਸ ਨਾਲ ਬਿਮਾਰ ਹੋ ਕੇ ਦਾਖਲ ਹੋ ਰਹੇ ਆ, ਜ਼ੇਰੇ ਇਲਾਜ ਹੋ ਰਹੇ ਆ, ਉਹ 18% ਪਿਛਲੇ 2 ਹਫ਼ਤਿਆਂ ਦੇ ਵਿੱਚ ਵਧਿਆ ਹੈਗਾ ਆ। ਸੋ ਹੁਣ ਜਿਹੜੇ ਨਵੇਂ ਕੇਸ ਕਹਿੰਦੇ ਆ ਰਹੇ ਆ ਉਹ BA.5 ਦੇ ਮੈਜੋਰਟੀ ਹੈਗੇ ਆ। 53% ਜਿਹੜੇ ਗਲੋਬਲ ਕੇਸਿਸ ਜਿਨ੍ਹਾਂ ਨੂੰ ਸੀਕੁਐਂਸ ਕੀਤਾ ਗਿਆ ਆ ਜੁਲਾਈ 10 ਵਾਲੇ ਹਫ਼ਤੇ ਤੋਂ ਬਾਅਦ 'ਚ, ਉਹਦੇ ਵਿੱਚੋਂ ਇਹ ਦੱਸੇ ਜਾਂਦੇ ਆ BA.5 ਵਾਲੇ। ਸੋ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਵੀ ਰਾਸ਼ਟਰਪਤੀ ਬਾਈਡਨ ਵੀ ਟੈਸਟ ਹੋਏ ਨੇ, ਪੋਜ਼ੀਟਿਵ ਟੈਸਟ ਹੋਏ ਨੇ। ਸੋ ਕਹਿੰਦੇ ਵੀ ਇਹਦਾ ਮਤਲਬ ਆ ਵੀ ਲਗਾਤਾਰ ਤੇਜ਼ੀ ਦੇ ਨਾਲ ਫਿਰ ਜਿਹੜਾ ਉਹ ਵੱਧ ਰਿਹਾ ਹੈਗਾ। ਸੋ ਡੇਲੀ ਐਵਰੇਜ US ਦੇ ਨਵੇਂ ਕੇਸਾਂ ਦੀ 1,28,513 ਦੇ ਉੱਤੇ ਜਿਹੜੀ ਹੈਗੀ ਹੈ ਨਿਊਯਾਰਕ ਟਾਈਮਸ ਦੇ ਜਿਹੜੇ ਟਰੈਕਰ ਆ ਉਸ ਦੇ ਨਾਲ ਪਿਛਲੇ 2 ਹਫ਼ਤਿਆਂ ਦੇ ਮੁਕਾਬਲੇ 19% ਇਹ ਕੇਸ ਵਧੇ ਆ ਤੇ ਨਾਲ ਹੀ 18% ਪਿਛਲੇ 2 ਹਫ਼ਤਿਆਂ ਦੇ ਵਿੱਚ ਡੇਲੀ ਐਵਰੇਜ ਹੌਸਪੀਟਲਾਈਜੇਸ਼ਨ ਵਧੀ ਆ। ਇਹ 42,449 ਤੇ ਆ। ਤੇ ਉਧਰ ਜਿਹੜੀ ਡੇਲੀ ਐਵਰੇਜ ਜਿਹੜੀ ਡੈਥ ਵਾਲੀ ਮਰਨ ਵਾਲਿਆਂ ਦੀ ਉਹ 34% ਵੱਧ ਚੁੱਕੀ ਆ, 437 ਦੇ ਉੱਤੇ ਜਿਹੜਾ ਉਹ ਪਹੁੰਚਿਆ ਹੈਗਾ ਆ। ਉਧਰ ਨਿਊਜ਼ੀਲੈਂਡਰ ਵਾਲੇ ਵੀ ਕਹਿੰਦੇ ਵੀ ਰਿਕਾਰਡ ਤੋੜ ਜਿਹੜੇ ਆંકੜਿਆਂ ਦੇ ਨਾਲ COVID-19 ਤੋਂ ਪੀੜਤ ਹੋ ਕੇ ਉਹਨਾਂ ਦੀਆਂ ਉੱਥੇ ਮੌਤਾਂ ਹੋ ਰਹੀਆਂ। ਸੋ ਇਦਾਂ ਲੱਗ ਰਿਹਾ ਹੈ ਹਰਜੋਤ ਸਿੰਘ ਜੀ ਵੀ ਮੇਬੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੇ ਮਾਸਕ ਵਾਲਾ ਰੌਲਾ, ਉਹ ਰੌਲਾ ਗੋਲਾ ਮੁੜ ਦੁਬਾਰਾ ਜਿਹੜਾ ਸ਼ਾਇਦ ਪੈ ਸਕਦਾ ਹੈਗਾ ਆ। CDC ਦੇ ਆંકੜਿਆਂ ਦੇ ਮੁਤਾਬਕ ਉਹ ਕਹਿੰਦੇ ਆ ਵੀ 222 ਮਿਲੀਅਨ ਲੋਕਾਂ ਨੇ ਜਿਹੜੇ US ਦੇ ਵਿੱਚ ਨੇ ਰਹਿ ਰਹੇ, ਉਹ ਫੁੱਲੀ ਵੈਕਸੀਨੇਟ ਨੇ, ਜੋ ਕਿ ਕੁੱਲ ਆਬਾਦੀ ਦਾ 67.2% ਬਣਦਾ ਆ। ਉਹਨਾਂ ਦੇ ਵਿੱਚੋਂ 107.5 ਮਿਲੀਅਨ ਲੋਕਾਂ ਨੇ ਜਿਹੜਾ ਪਹਿਲਾ ਬੂਸਟਰ ਉਹ ਲਵਾਇਆ ਹੈਗਾ ਆ, ਜੋ ਕਿ ਵੈਕਸੀਨੇਟਿਡ ਪਾਪੂਲੇਸ਼ਨ ਦਾ ਜਿਹੜਾ 48% ਇਹ ਬਣਦਾ ਹੈਗਾ ਆ। ਸੋ ਇਹ ਹੁਣ 19 ਮਿਲੀਅਨ ਕਹਿੰਦੇ ਅਜਿਹੇ ਲੋਕ ਨੇ 50 ਸਾਲ ਤੇ ਉਸ ਤੋਂ ਵੱਧ ਵਾਲੇ ਜਿਹੜੇ ਐਲੀਜੀਬਲ ਨੇ ਸੈਕਿੰਡ ਬੂਸਟਰ ਦੇ ਲਈ। ਤੇ ਸੋ ਕਹਿੰਦੇ ਵੀ ਜਿਹੜੇ ਐਲੀਜੀਬਲ ਨੇ, ਜੇ ਉਹ ਲਗਵਾਉਣਾ ਚਾਹੁੰਦੇ ਆ ਤੇ ਉਹ ਲਗਵਾ ਸਕਦੇ ਆ, ਪਰ ਕੇਸਿਸ ਇੱਕ ਵਾਰੀ ਫੇਰ ਦੁਬਾਰਾ ਵਧਣੇ ਸ਼ੁਰੂ ਹੋਏ ਨੇ। ਜੀ ਬਿਲਕੁਲ। ਜੇ ਦੱਸਦੇ ਜਾਈਏ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਕੇਸ ਆਇਆ ਜਿਸ ਬੰਦੇ ਨੂੰ ਕੋਵਿਡ ਵੀ ਹੋਇਆ ਤੇ ਨਾਲ ਮੰਕੀ ਪੌਕਸ ਵੀ। ਸੋ ਇਹ ਬਹੁਤ ਦੋਨਾਂ ਨੂੰ ਮਿਲਾ ਕੇ ਬੁਰੀ ਤਰ੍ਹਾਂ ਜਿਹੜੀ ਇਹ ਸਿਚੁਏਸ਼ਨ ਆ। ਕੋਵਿਡ ਦੀ ਜੇ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਕਹਿੰਦੇ 97% ਕੈਲੀਫੋਰਨੀਆ ਦੇ ਵਿੱਚ ਤਾਂ 36% ਦੇ ਕਰੀਬ ਕੋਵਿਡ ਇਨਕਰੀਜ਼ ਹੋਇਆ ਹੈਗਾ। ਪੂਰੇ USA ਦੇ ਵਿੱਚ 97% ਦੇ ਕਰੀਬ ਕਾਉਂਟੀਜ਼ ਦੇ ਵਿੱਚ ਕੋਵਿਡ ਦੇ ਕੇਸ ਵਧੇ ਹੈਗੇ ਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ ਵੀ ਖਾਸ ਕਰਕੇ ਆਪਣੇ ਜਿੰਨੇ ਪੰਜਾਬੀ ਭੈਣ ਭਰਾ ਆ, ਹੁਣ ਅੱਜ ਕੱਲ ਮੇਲੇ ਹੋਰ ਬਹੁਤ ਕਬੱਡੀਆਂ ਹੋਰ ਕਈ ਕੁਛ ਹੋ ਰਿਹਾ, ਗੁਰੂ ਘਰਾਂ 'ਚ ਵੀ ਬਹੁਤ ਇਕੱਠ ਹੋ ਰਿਹਾ, ਵੀ ਭਈ ਥੋੜੇ ਧਿਆਨ ਦੇ ਨਾਲ ਚੱਲੋ। ਅਨਫੋਰਚੂਨੇਟ ਪਾਰਟ ਇਹ ਹੈ ਵੀ ਬਹੁਤ ਵਾਰ ਲੋਕਾਂ ਨੂੰ ਕਰੋਨਾ ਹੋਇਆ ਤੇ ਉਹ ਦੱਸਦੇ ਨਹੀਂ ਹੈਗੇ। ਸੋ ਉਹ ਗਾਹਾਂ ਤੇ ਗਾਹਾਂ ਫਿਰ ਕੋਈ ਤੁਸੀਂ ਇਹ ਸੋਚੋ ਵੀ ਆਪ ਤਾਂ ਸ਼ਾਇਦ ਹੋ ਸਕਦਾ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਵੇ, ਤੁਸੀਂ ਛੇਤੀ ਠੀਕ ਹੋ ਜਾਓ। ਕੋਈ ਵੀ ਬੰਦਾ ਕਿਸੇ ਬਿਮਾਰੀ ਦਾ
ਵੀ ਪੈਰ ਪੀੜਤ ਹੋ ਸਕਦਾ, ਕਿਸੇ ਨੂੰ ਡਾਇਬਟੀ ਆ ਜਾਂ ਕੋਈ ਹਾਰਟ ਦੀ ਪ੍ਰੋਬਲਮ ਆ। ਜੇ ਉੱਦਾਂ ਦੀ ਸਿਚੁਏਸ਼ਨ 'ਚ ਕਿਸੇ ਨੂੰ ਕਰੋਨਾ ਹੋ ਜਾਂਦਾ ਤੇ ਉਹ ਜ਼ਿਆਦਾ ਘਾਤਕ ਹੁੰਦਾ ਆ। ਸੋ ਬਾਹਲੇ ਇਕੱਠਾਂ 'ਚ ਜਾਣ ਤੋਂ ਥੋੜ੍ਹਾ ਬਚੋ ਤੇ ਮਾਸਕ ਜੇ ਇਕੱਠਾਂ 'ਚ ਜਾਣਾ ਤਾਂ ਪਾਉਣ ਦੀ ਕੋਸ਼ਿਸ਼ ਕਰੋ। ਸੋ ਇਹੀ ਆ ਵੀ ਬਚੋ ਵਿੱਚ ਹੀ ਬਚਾਓ ਆ। ਪਰ ਦੱਸੋ ਜ਼ਰੂਰ, ਜਾਂ ਜੇ ਕਿਸੇ ਨੂੰ ਹੋਇਆ ਤੇ ਜਾਓ ਨਾ। ਜੇ ਕੋਈ ਆਉਂਦਾ ਵੀ ਆ, ਅਗਲੇ ਨੂੰ ਕਹਿ ਦਿਓ ਵੀ ਭਈ ਸਾਡੇ ਹੋਇਆ ਆ, ਤਾਂ ਕਿ ਕੋਈ ਬਚ ਸਕੇ। ਪਿਛਲੇ ਦਿਨਾਂ 'ਚ ਉਦਾਹਰਨ ਮੈਂ ਇੱਕ ਦੱਸੀ ਸੀ, ਕਿਸੇ ਦੇ ਵਿਆਹ ਸੀ, ਕਹਿੰਦੇ ਵੀ ਮਾਈਏ ਤੇ ਵੀ ਹੋਇਆ ਸੀ 15-20 ਨੂੰ, ਫਿਰ ਅਗਲੀ ਪਾਰਟੀ ਦੇ 50-60 ਨੂੰ ਹੋ ਗਿਆ, ਫਿਰ ਜਦੋਂ ਵਿਆਹ ਵੀ ਸੀ ਉਹਨੇ ਦੱਸਿਆ ਨਹੀਂ, ਫਿਰ ਲਗਭਗ ਕਹਿੰਦੇ ਸਾਰਿਆਂ ਨੂੰ ਹੀ ਹੋ ਗਿਆ। ਹੁਣ ਇਹ ਬਹੁਤ ਮਾੜੀ ਗੱਲ ਹੈਗੀ ਆ। ਜੀ। ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਐਡਵਾਈਜ਼ ਕੀਤਾ ਆ ਵੈਕਸੀਨ ਮੇਕਰਸ ਨੂੰ, ਵੀ ਜੋ ਨਵਾਂ ਬੂਸਟਰ ਤੁਸੀਂ ਬਣਾਉਣਾ ਹੈਗਾ ਆ, ਉਹ ਉਹਦੇ ਵਿੱਚ ਤੁਸੀਂ ਟਾਰਗੇਟ ਕਰੋ BA 4 ਤੇ BA 5 ਜੋ ਓਮਿਕਰੋਨ ਦਾ ਸਬ ਵੇਰੀਐਂਟ ਹੈਗਾ। ਸੋ ਲੋਕ ਕਹਿੰਦੇ ਵੇਟ ਕਰ ਰਹੇ ਆ, ਸੋ ਇਦਾਂ ਦਾ ਜੋ ਵੈਕਸੀਨ ਆਉਂਦਾ ਜੋ ਇਹਨਾਂ ਵੀ ਵੇਰੀਐਂਟਸ ਨੂੰ ਕਵਰ ਕਰੇ। ਪਰ ਕਰੋਨਾ ਵਾਇਰਸ ਤੁਸੀਂ ਦੇਖ ਲਓ ਵੀ ਜਦੋਂ ਤੋਂ ਹੀ ਸ਼ੁਰੂ ਹੋਇਆ ਵੀ ਕਿੰਨੇ ਵੇਰੀਐਂਟ ਜਿਹੜੇ ਆ ਇਹਦੇ ਅੱਗੇ ਤੋਂ ਅੱਗੇ ਆਈ ਜਾਂਦੇ ਹੈਗੇ। ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਾਂਗੇ ਤੇ ਹੋਰ ਖਬਰਾਂ ਦੇ ਉੱਤੇ ਆਪਾਂ ਜਿਹੜਾ ਆ ਉਹ ਗੱਲਬਾਤ ਕਰਦੇ ਰਹਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਲੇਬਰ ਕਮਿਸ਼ਨਰ ਦੇ ਆਫਿਸ ਦੇ ਮੁਤਾਬਕ $1.5 ਮਿਲੀਅਨ ਉਹਨਾਂ ਵਰਕਰਸ ਨੂੰ ਦਿੱਤਾ ਗਿਆ ਆ ਜਿਨ੍ਹਾਂ ਦੇ ਰੀਕਾਲ ਰਾਈਟਸ ਵਾਇਲੇਟ ਹੋਏ ਸੀ। ਕਹਿੰਦੇ ਵੀ 57 ਦੇ ਕਰੀਬ ਵਰਕਰ ਸੀਗੇ ਟਿਰੇਨੀਆ ਰਿਜ਼ੋਰਟ ਜੋ ਰੈਂਚੋ ਪੈਲੋਸ ਵਰਡੇ ਦੇ ਵਿੱਚ ਆ। ਇਹਨਾਂ ਵਰਕਰਸ ਨੂੰ ਕਰੋਨਾ ਵਾਇਰਸ ਦੇ ਦੌਰਾਨ ਲੇ ਆਫ ਕਰ ਦਿੱਤਾ ਗਿਆ ਸੀ। ਤੇ ਜਦੋਂ ਦੁਬਾਰਾ ਕਿ ਹੁਣ ਉਹ ਫੇਰ ਖੁੱਲਿਆ, ਉਹਨਾਂ ਨੇ ਮੁੜ ਕੇ ਆਪਣੇ ਪੁਰਾਣੇ ਜੋ ਵਰਕਰ ਸੀ ਉਹਨਾਂ ਨੂੰ ਕੋਈ ਜੌਬ ਆਫਰ ਨਹੀਂ ਕੀਤੀ, ਨਾ ਹੀ ਉਹਨਾਂ ਨੂੰ ਜੋ ਵਾਪਸ ਬੁਲਾਇਆ, ਬਲਕਿ ਉਹਨਾਂ ਨੇ ਨਵੇਂ ਜੋ EMPLOYEE ਸੀ ਉਹ ਹਾਇਰ ਕਰ ਲਏ। ਵਰਕਰਸ ਕੰਪਨਸੇਸ਼ਨ ਤੇ ਲੇਬਰ ਡਿਪਾਰਟਮੈਂਟ ਦੇ ਕੋਲ ਸੋ ਉਹਨਾਂ EMPLOYEEਆਂ ਨੇ ਕੰਪਲੇਨ ਕਰ ਦਿੱਤੀ ਤੇ ਕੈਲੀਫੋਰਨੀਆ ਦੇ ਲਾਅ ਦੇ ਮੁਤਾਬਕ ਤੁਸੀਂ ਜੇ ਲੇ ਆਫ ਕਰਦੇ ਆ ਤੇ ਨਵੇਂ ਬੰਦਿਆਂ ਨੂੰ ਜਦੋਂ ਤੁਸੀਂ ਹਾਇਰ ਕਰਨਾ ਆ ਤੇ ਘੱਟੋ ਘੱਟ ਤੁਹਾਨੂੰ ਜੋ ਪੁਰਾਣੇ ਬੰਦੇ ਲੇ ਆਫ ਕੀਤੇ ਸੀ ਉਹਨਾਂ ਨੂੰ ਰੀਕਾਲ ਕਰਨਾ ਬਣਦਾ ਹੈਗਾ। ਸੋ ਹੁਣ ਅੱਜ ਇਹ ਖਬਰ ਆ ਰਹੀ ਆ ਵੀ $1.52 ਮਿਲੀਅਨ ਦੀਆਂ ਪੇਮੈਂਟ ਦਾ ਸੈਟਲਮੈਂਟ ਮਈ ਮਹੀਨੇ ਦੇ ਵਿੱਚ ਟਿਰਾਨੀਆ ਰਿਜ਼ੋਰਟ ਨੂੰ, ਕਿਉਂਕਿ ਉਹਨਾਂ ਨੂੰ ਸਾਈਟੇਸ਼ਨ ਦਿੱਤੀ ਗਈ ਸੀ ਲੇਬਰ ਡਿਪਾਰਟਮੈਂਟ ਵੱਲੋਂ ਵੀ ਤੁਹਾਨੂੰ ਫਾਈਨ ਹੋਊਗਾ, ਨਹੀਂ ਤਾਂ ਤੁਸੀਂ ਆਪਣਾ ਸੈਟਲਮੈਂਟ ਕਰੋ। ਉਹਨਾਂ ਨੇ ਇਹ ਸੈਟਲਮੈਂਟ ਆਪਣੇ EMPLOYEES ਦੇ ਨਾਲ ਕਰ ਲਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਡਟ ਗੁਰਸ਼ਰਨ ਵਿਰਕ 에ਅਰਫੋਰਸ ਦੇ ਵਿੱਚ ਪਹਿਲਾ ROTC ਦੇ ਵਿੱਚ ਪਹਿਲਾ ਸਿੱਖ ਕੈਡਟ ਬਣਿਆ ਜਿਸ ਨੂੰ ਦਸਤਾਰ ਦੇ ਨਾਲ ਤੇ ਦਾੜੀ ਦੇ ਨਾਲ ਕੰਮ ਕਰਨ ਦੀ ਜਿਹੜੀ ਆਗਿਆ ਆ ਉਹ ਹੋਵੇਗੀ। ਇਹਨਾਂ ਦੇ ਵਿੱਚ ਕਹਿੰਦੇ ਵੀ ਯੂਨੀਵਰਸਿਟੀ ਆਫ ਆਇਓਵਾ ਦੇ ਵਿੱਚ ਕਹਿੰਦਾ ਜਿਹੜੀ ਡਿਟੈਚਮੈਂਟ 255 ਆ ਉਸ ਦੇ ਵਿੱਚ ਇਹ ਸੋਫੋਮੋਰ ਇਨਫੋਰਮੇਸ਼ਨ ਇੰਸ਼ੋਰੈਂਸ ਮੇਜਰ ਦੇ ਵਿੱਚ ਕੰਮ ਕਰ ਰਿਹਾ ਆ। ਤੇ ਇਸ ਨੂੰ ਜਿਹੜੇ ਸਿੱਖ ਦੇ ਸੈਰੀਮੋਨੀਅਲ ਐਕਸੈਸਰੀਜ਼ ਜਿਨ੍ਹਾਂ 'ਚ ਪੱਗ ਤੇ ਦਸਤਾਰ ਤੇ ਨਾਲ ਜਿਹੜੀ ਦਾੜੀ ਆ ਉਸ ਨੂੰ ਰੱਖਣ ਦੀ ਜਿਹੜੀ ਇਜਾਜ਼ਤ ਹੋਵੇਗੀ। ਅਨਕਟ ਬੀਅਰਡ ਤੇ ਨੈਕਲਸ, ਕੜਾ ਤੇ ਜਿਹੜੀ ਬ੍ਰੇਸਲੈਟ ਜਿਹੜੀ ਆ ਤੇ ਟਰਬਨ ਆ ਉਹ ਉਹਨਾਂ ਨੇ ਪਾਉਣ ਦੀ ਆਗਿਆ ਦਿੱਤੀ ਹੈਗੀ ਆ। ਸੋ ਇਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਹੋਰ ਥਾਵਾਂ ਦੇ ਉੱਤੇ ਵੀ ਫੌਜ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਵਿੱਚ ਵੀ ਜਿਹੜੇ ਸਿੱਖ ਦਸਤਾਰਧਾਰੀ ਤੇ ਦਾੜੀ ਵਾਲੇ ਆ ਉਹਨਾਂ ਨੂੰ ਆਗਿਆ ਜਿਹੜੀ ਉਹ ਮਿਲੀ ਆ। ਉਹ ਕਹਿੰਦੇ ਵੀ ਰਿਲੀਜੀਅਸ ਲੀਡਰ ਤਾਂ ਨਹੀਂ ਆ, ਪਰ ਜਿਹੜਾ ਮੁੰਡਾ ਵਿਰਕ ਆ, ਗੁਰਸ਼ਰਨ ਵਿਰਕ ਆ, ਉਹ ਸਿੱਖ ਰਿਲੀਜੀਅਸ ਰੂਲਸ ਵੈਲਿਊਜ਼ ਆ ਉਹਨਾਂ ਨੂੰ ਮੰਨਦਾ ਆ, ਸ਼ੇਵ ਨਹੀਂ ਕਰਦਾ ਤੇ ਪੱਗ ਜਿਹੜੀ ਉਹ ਬੰਨਦਾ ਆ ਮਿਲਟਰੀ ਹੈਡਵੀਅਰ ਦੀ ਥਾਂ ਦੇ ਉੱਤੇ। ਸੋ ਜਿਹੜੀ ਏਅਰ ਐਜੂਕੇਸ਼ਨ ਐਂਡ ਟ੍ਰੇਨਿੰਗ ਕਮਾਂਡ ਮੈਨ ਪਾਵਰ ਪਰਸਨਲ ਸਰਵਿਸ ਆਫਿਸ ਉਹਨਾਂ ਨੇ ਇਸ ਨੂੰ ਅਪਰੂਵਲ ਦਸੰਬਰ 2021 ਦੇ ਵਿੱਚ ਦਿੱਤਾ ਸੀ। ਕਰਨਲ ਕੌਰੀ ਰੈਮਸੀ ਜਿਹੜੇ ਕਮਾਂਡਰ ਨੇ ਹੈੱਡਕੁਆਰਟਰਸ AFROTC ਦੇ, ਉਹਨਾਂ ਨੇ ਕਿਹਾ ਆ ਵੀ ਏਅਰ ਫੋਰਸ ROTC ਜਿਹੜੀ ਆ ਉਹ ਇਸ ਬਿਜ਼ਨਸ ਦੇ ਵਿੱਚ ਆ ਜਿਸ ਦੇ ਨਾਲ ਆਪਾਂ ਟੈਲੈਂਟ ਨੂੰ ਲੱਭ ਕੇ ਡਿਵੈਲਪ ਕਰਕੇ ਤੇ ਉਸ ਨੂੰ ਜਿਹੜਾ ਉਹ ਦਿਖਾ ਸਕੀਏ। ਤੇ ਕੈਡਟ ਵਰਕ ਇਸ ਦੀ ਜਿਹੜੀ ਇੱਕਦਮ ਨਿਊਨਤਮ ਜਿਹੜੀ ਐਗਜ਼ਾਮਪਲ ਆ, ਉਦਾਹਰਣ ਜਿਹੜੀ ਉਹ ਹੈਗੀ ਆ ਵੀ ਇਸ ਕਲਚਰ ਦੇ ਵਿੱਚ ਆਪਾਂ ਸ਼ਿਫਟ ਕਰ ਰਹੇ ਹਾਂ ਤੇ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਸਾਰਿਆਂ ਨੂੰ ਪਤਾ ਹੈ ਵੀ ਡੈਮੋਕ੍ਰੇਟ ਸਟੇਟ ਬਣ ਗਈ ਆ। 70 ਤੋਂ 80% ਦੇ ਕਰੀਬ ਅਸੈਂਬਲੀ ਸੈਨੇਟ ਦੇ ਵਿੱਚ ਕੈਲੀਫੋਰਨੀਆ ਦੇ ਡੈਮੋਕ੍ਰੇਟ ਆ। ਸੋ ਜੋ ਵੀ ਉਹ ਬਿੱਲ ਲੈ ਕੇ ਆਉਂਦੇ ਆ ਉਹ ਧੜਾ ਧੜ ਪਾਸ ਹੋਈ ਜਾਂਦੇ ਹੈਗੇ ਆ। ਗਵਰਨਰ ਗੈਬਨ ਨਿਊਸਮ ਨੇ ਗਨ ਕੰਟਰੋਲ ਬਿੱਲਸ ਕਾਫੀ ਲੈ ਕੇ ਆਉਂਦੇ ਆ, ਕਾਫੀਆਂ ਨੂੰ ਉਹਨਾਂ ਨੇ ਸਾਈਨ ਕੀਤਾ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਬਿੱਲ ਇਹ ਆ ਵੀ ਜੋ ਚਾਈਲਡ ਤੇ ਐਲਡਰ ਨੂੰ ਅਬਿਊਜ਼ ਕਰਦੇ ਆ ਉਹ 10 ਸਾਲਾਂ ਤੱਕ ਕੋਈ ਫਾਇਰ ਆਰਮ ਨਹੀਂ ਲੈ ਸਕਦੇ ਹੈਗੇ। ਤੇ ਇੱਕ ਬਿੱਲ ਇਹ ਵੀ ਲਿਆਂਦਾ ਆ ਵੀ ਫਾਇਰ ਆਰਮ ਸੇਲਸ ਸਟੇਟ ਦੀ ਪ੍ਰਾਪਰਟੀ ਤੇ ਨਹੀਂ ਹੋ ਸਕਦੀ, ਚਾਹੇ ਗਨ ਸ਼ੋਜ਼ ਕਾਉਂਟੀ ਫੇਅਰ ਗਰਾਊਂਡ ਤੇ ਹੁੰਦੇ ਹੈਗੇ ਆ। ਜਿਹੜੇ ਗਨ ਸ਼ੋਜ਼ ਕਾਉਂਟੀ ਦੇ ਫੇਅਰ ਗਰਾਊਂਡ ਤੇ ਹੁੰਦੇ ਆ ਉੱਥੇ ਕਿਸੇ ਤਰ੍ਹਾਂ ਦੀ
ਆਰਮ ਸੇਲਸ ਨਹੀਂ ਹੋ ਸਕਦੀ ਹੈਗੀ। ਜੋ ਇੱਕ ਬਿੱਲ ਇਹ ਵੀ ਲੈ ਕੇ ਆਏ ਆ, ਜੋ 4 ਫਾਇਰ ਆਰਮਸ ਪ੍ਰੋਡਿਊਸ ਕਰਦੇ ਆ 1 ਸਾਲ ਦੇ ਵਿੱਚ, ਉਹ ਤੋਂ ਵੱਧ ਉਹ ਨਹੀਂ ਲੈ ਸਕਦੇ ਹੈਗੇ। ਇਸੇ ਤਰ੍ਹਾਂ ਹੋਰ ਸਕੂਲ ਡਿਸਟ੍ਰਿਕਟ ਦੇ ਮਾਮਲੇ 'ਚ 10 ਦੇ ਕਰੀਬ ਬਿੱਲ ਉਹਨਾਂ ਨੇ ਸਾਈਨ ਕੀਤੇ ਆ। ਦੂਸਰੇ ਪਾਸੇ ਜੋ ਟਰੱਕਰ ਪ੍ਰੋਟੈਸਟਰ ਆ, ਉਹ ਕਹਿ ਰਹੇ ਆ ਵੀ ਸਾਨੂੰ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਗਵਰਨਰ ਗੈਬਨ ਨਿਊਸਮ ਦਾ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਹੈਗਾ। ਓਕਲੈਂਡ ਦਾ ਪੋਰਟ 5 ਦਿਨਾਂ ਤੋਂ ਬੰਦ ਹੈਗਾ। ਇਸ ਤੋਂ ਪਹਿਲਾਂ ਲਾਸ ਐਂਜਲਸ ਦੇ ਵਿੱਚ ਲੌਂਗ ਬੀਚ ਵਾਲਾ ਪੋਰਟ ਆ, ਉਹ ਵੀ ਬੰਦ ਕੀਤਾ ਗਿਆ ਸੀ ਤੇ ਕਹਿੰਦੇ ਵੀ ਕੋਈ ਵੀ ਇਹਨਾਂ ਦੇ ਉੱਤੇ ਅਸਰ ਨਹੀਂ ਹੋ ਰਿਹਾ ਵੀ ਆਪਾਂ ਜੋ ਟਰੱਕਰਸ ਪ੍ਰੋਟੈਸਟ ਕਰ ਰਹੇ ਆ, ਜੋ 70,000 ਦੇ ਕਰੀਬ ਇੰਡੀਪੈਂਡੈਂਟ ਟਰੱਕ ਓਨਰ ਆਪਰੇਟਰ ਆ, ਉਹਨਾਂ ਦਾ ਗੱਲਬਾਤ ਸੁਣੀ ਜਾਵੇ। ਪਰ ਦੂਸਰੇ ਪਾਸੇ ਕਿਉਂਕਿ ਯੂਨੀਅਨਸ ਹੈਗੀਆਂ, ਯੂਨੀਅਨਸ ਕਹਿੰਦੀਆਂ ਵੀ AB5 ਇਮੀਡੀਏਟਲੀ ਲਾਗੂ ਹੋਣਾ ਚਾਹੀਦਾ। ਜੋ ਡੈਮੋਕ੍ਰੇਟਸ ਆ, ਉਹ ਕਹਿੰਦੇ ਵੀ ਪਿਆਰ ਤਾਂ ਬੜਾ ਕਰਦੇ ਆ ਯੂਨੀਅਨਸ ਨੂੰ, ਦੇ ਲਵ ਯੂਨੀਅਨਸ, ਐਕਸੈਪਟ ਜਿਹੜੇ ਉਹਨਾਂ ਦੇ ਸਟਾਫਰਸ ਆ, ਉਹਨਾਂ ਨੂੰ ਯੂਨੀਅਨ ਨਹੀਂ ਬਣਾਉਣ ਦਿੰਦੇ। ਲਾਸ ਐਂਜਲਸ ਟਾਈਮ ਨੇ ਅੱਜ ਕਾਫੀ ਵੱਡੀ ਸਟੋਰੀ ਰਨ ਕੀਤੀ ਆ ਵੀ ਜੋ ਲਾਅ ਮੇਕਰਸ ਆ ਕੈਲੀਫੋਰਨੀਆ ਦੇ ਵਿੱਚ, ਜਿਹੜੇ ਉਹਨਾਂ ਦੇ ਸਟਾਫਰਸ ਹੈਗੇ ਆ, ਉਹਨਾਂ ਨੇ 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਟਰਾਈ ਕੀਤੀ ਹੈਗੀ ਆ ਵੀ ਉਹ ਯੂਨੀਅਨ ਬਣਾ ਸਕਣ, ਕਿਉਂਕਿ ਕਹਿੰਦੇ ਵੀ ਉਹ ਓਵਰਵਰਕਡ ਆ, ਬਹੁਤ ਜ਼ਿਆਦਾ ਉਹਨਾਂ ਨੂੰ ਕੰਮ ਕਰਨਾ ਪੈਂਦਾ। ਜੋ ਅਸੈਂਬਲੀਮੈਨ ਆ ਜਾਂ ਸੈਨੇਟਰਸ, ਉਹਨਾਂ ਦੇ ਨਾਲ ਜੋ ਆਫਿਸਸ ਦੇ ਵਿੱਚ ਕੰਮ ਕਰਦੇ ਆ ਤੇ ਅੰਡਰ ਵੈਲਿਊਡ, ਉਹਨਾਂ ਦੀਆਂ ਤਨਖਾਹਾਂ ਬੜੀਆਂ ਘੱਟ ਆ। ਸੋ ਸਰੋਤਿਆਂ ਨੂੰ ਇਹ ਵੀ ਦੱਸੀ ਜਾਈਏ, ਬਹੁਤ ਸਾਰੇ ਵਾਈਟ ਹਾਊਸ ਦੇ ਵਿੱਚ ਵੀ ਜੋ ਲੋਕ ਕੰਮ ਕਰਦੇ ਆ, ਇੰਟਰਨ ਸੈਨੇਟਰਸ, ਕਾਂਗਰਸਮੈਨ ਆ, ਕਈ ਵਾਰੀ ਤਾਂ ਉਹ ਫ੍ਰੀ ਕੰਮ ਕਰਦੇ ਆ ਜਾਂ ਉਹਨਾਂ ਦੀ ਬਹੁਤ ਹੀ ਤਨਖਾਹ ਜੋ ਆ ਮਿਨੀਮਮ ਵੇਜ ਵਾਂਗ ਹੁੰਦੀ ਆ। ਪਰ ਉਹ ਕਰਦੇ ਲੋਕ ਇਸ ਕਰਕੇ ਆ ਵੀ ਐਕਸਪੀਰੀਅੰਸ ਹੋ ਜਾਂਦਾ, ਉਹ ਤੋਂ ਬਾਅਦ ਚਲੋ ਕੋਈ ਗੁੱਡ ਜੌਬ ਮਿਲ ਜਾਏ। ਜੀ, ਸਿਰਫ ਇਹ ਫਾਇਰ ਫਾਈਟਰ ਪੁਲਿਸ ਵਾਲਿਆਂ ਦੀਆਂ ਯੂਨੀਅਨਸ ਦੇ ਹੱਕ ਦੇ ਵਿੱਚ ਜਿਹੜੇ ਮੋਸਟਲੀ ਲੋਕ ਹੁੰਦੇ ਆ, ਬਾਕੀ ਕਾਮਿਆਂ ਦੀਆਂ ਯੂਨੀਅਨਸ ਦੇ ਉਲਟ ਜਿਹੜੇ ਆ ਉਹ ਲੋਕ ਆਪਾਂ ਮੋਸਟਲੀ ਜਿਹੜਾ ਉਹ ਦੇਖਦੇ ਆ। ਵਾਈਟ ਹਾਊਸ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕੀਤੀ, ਕੈਪੀਟਲ ਦੇ ਵਿੱਚ ਵੀ ਇੱਕ ਕੋਸ਼ਿਸ਼ ਚੱਲ ਰਹੀ ਹੈ ਉੱਥੋਂ ਉਹਨਾਂ ਦੇ ਸਟਾਫਰਸ ਦੇ ਦੁਆਰਾ ਵੀ ਉੱਥੇ ਵੀ ਇੱਕ ਯੂਨੀਅਨ ਜਿਹੜੀ ਉਹ ਬਣਾਈ ਜਾ ਸਕੇ। ਇੱਥੇ ਇਹਨਾਂ ਨੇ 3 ਵਾਰੀ ਜਿਹੜੀਆਂ ਕੋਸ਼ਿਸ਼ਾਂ ਆ ਉਹਨਾਂ ਦੀਆਂ ਨਾਕਾਮ ਰਹੀਆਂ ਆ। ਜਿਹੜੀ ਕੈਲੀਫੋਰਨੀਆ ਦੀ ਜਿਹੜੀ ਸਟੇਟ ਕੈਪੀਟਲ ਆ, ਉੱਥੇ ਦੇ ਸਟਾਫਰਸ ਆ ਉਹਨਾਂ ਦੇ ਦੁਆਰਾ। ਅਗਲੀ ਜਿਹੜੀ ਗੱਲ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਤ੍ਰਿਪੋਲੀ ਦੇ ਵਿੱਚ ਸਿਕਿਉਰਿਟੀ ਫੋਰਸਿਸ ਤੇ ਜਿਹੜੇ ਉੱਥੇ ਦੇ ਮਿਲਟਰੀ ਪ੍ਰੋਸੀਕਿਊਟਰਸ ਹੈਗੇ ਆ, ਉਹਨਾਂ ਦੇ ਦਰਮਿਆਨ ਜਿਹੜੇ ਕਲੈਸ਼ਿਸ ਜਿਹੜੇ ਹੋਏ ਨੇ, ਜਿਸ ਕਰਕੇ ਉੱਥੇ ਕਾਫੀ ਲੋਕਾਂ ਦੀਆਂ ਮੌਤਾਂ ਦੱਸੀਆਂ ਗਈਆਂ ਨੇ। ਲਿਬੀਆ ਦੇ ਵਿੱਚ ਇਹ ਇਲਾਕਾ ਹੈ ਤ੍ਰਿਪੋਲੀ, ਜਿੱਥੇ ਇਹ ਇੰਟੈਂਸ ਕਲੈਸ਼ਿਸ ਜਿਹੜੇ ਆਪਸ 'ਚ ਜਿਹੜੀਆਂ ਆ ਉਹ ਮੁੱਠਭੇੜ ਹੋਏ ਨੇ। ਸੋ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਆ। ਪੋਲੀਟੀਕਲ ਸਟੈਂਡ ਆਫ ਜਿਹੜਾ ਚੱਲ ਰਿਹਾ ਹੈਗਾ ਆ, ਇਹਦੇ ਨਾਲ ਕਹਿੰਦੇ ਆ ਵੀ ਕੌਨਫਲਿਕਟ ਫਿਰ ਦੁਬਾਰਾ ਤੇਜ਼ ਹੋਇਆ ਪਿਆ ਆ। ਰੈਡੀਸਨ ਬਲੂ ਹੋਟਲ ਜਿਹੜੀ ਸੈਂਟਰਲ ਡਿਸਟ੍ਰਿਕਟ ਹੈਗੀ ਆ ਉੱਥੇ ਦੀ, ਉੱਥੇ ਇਹ ਜਿਹੜੀਆਂ ਝੜਪਾਂ ਆਪਸ ਦੇ ਵਿੱਚ ਦੇਖੀਆਂ ਗਈਆਂ ਨੇ। ਸੋ ਇਹ ਵੀਰਵਾਰ ਦੀ ਰਾਤ ਨੂੰ ਇਨਜ਼ਰਾ ਰੀਜਨ ਜਿਹੜਾ ਉੱਥੇ ਦਾ ਆ, ਉਹਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕਾਉਂਸਲ ਸਿਕਿਉਰਿਟੀ ਫੋਰਸ ਤੇ ਸਪੈਸ਼ਲ ਡੈਟਰੈਂਸ ਫੋਰਸ, ਜਿਸ ਨੂੰ ਉੱਥੇ ਰਾਡਾ ਆਖਿਆ ਜਾਂਦਾ ਆ, ਉਹਨਾਂ ਦੇ ਦਰਮਿਆਨ ਉਹ ਜਿਹੜੇ ਇਸ ਝੜਪਾਂ ਦੇ ਵਿੱਚ ਸ਼ਾਮਲ ਸੀਗੇ। ਸੋ ਲਿਬੀਆ ਦੀ ਮਿਲਟਰੀ ਦੀ ਜਿਹੜੀ 444ਵੀਂ ਬ੍ਰਿਗੇਡ ਆ, ਉਹਨਾਂ ਨੇ ਇੰਟਰਵੀਨ ਕੀਤਾ ਤੇ ਇਹ ਜਿਹੜੀ ਫਾਈਟਿੰਗ ਆ ਉਸ ਨੂੰ ਰੋਕਿਆ ਹੈਗਾ ਆ। ਸੋ ਲਿਬੀਆ ਦਾ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਵੀ ਕਾਫੀ ਮਾੜੇ ਹਾਲਾਤ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹ ਚੱਲ ਰਹੇ ਨੇ ਤੇ ਇੱਕ ਵਾਰੀ ਫਿਰ ਉੱਥੇ ਹੁਣ ਝੜਪਾਂ ਦਾ ਦੌਰ ਆ ਉਹ ਤੇਜ਼ ਹੋਇਆ ਆ। ਆਇਲ ਰਿਚ ਹੈਗਾ ਆ ਬਹੁਤ ਜ਼ਿਆਦਾ ਲਿਬੀਆ। 2011 ਤੋਂ ਗਦਾਫੀ ਨੂੰ ਜਿਹੜਾ ਆ ਉਹ ਬਾਹਰ ਕੱਢੇ ਜਾਣ ਤੋਂ ਬਾਅਦ ਦੇ ਵਿੱਚ, ਓਵਰਥਰੋ ਕਰਨ ਤੋਂ ਬਾਅਦ ਦੇ ਵਿੱਚ ਉੱਥੇ ਇਹ ਸਮੱਸਿਆ ਲਗਾਤਾਰ ਚੱਲ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ, ਰੀਅਲ ਸਟੇਟ ਦੇ ਨਾਲ ਰਿਲੇਟਡ ਆ। ਪਿਛਲੇ ਹਫ਼ਤਿਆਂ ਦੇ ਵਿੱਚ ਰੀਅਲ ਸਟੇਟ ਮਾਰਕੀਟ ਦੇ ਉੱਤੇ ਕਾਫੀ ਵੱਡਾ ਝਟਕਾ ਲੱਗਾ ਹੈਗਾ। ਹੁਣ ਤੁਸੀਂ ਆਮ ਦੇਖ ਸਕਦੇ ਆ, ਘਰ 4-4 5-5 ਹਫ਼ਤੇ ਮਾਰਕੀਟ 'ਚ ਲੱਗੇ ਹੋਏ ਆ, ਫੱਟੇ ਲੱਗੇ ਹੋਏ ਆ ਤੇ ਬਹੁਤ ਸਾਰੇ ਏਰੀਏ ਦੇ ਵਿੱਚ ਪ੍ਰਾਈਸਿਸ ਵੀ ਘਟਣੀਆਂ ਸ਼ੁਰੂ ਹੋ ਗਈਆਂ ਹੈਗੀਆਂ।
ਪਰ ਕੱਲ ਇੱਕ ਰਿਪੋਰਟ ਇਹ ਵੀ ਆਈ ਆ ਵੀ ਜੋ ਇੰਟਰਨੈਸ਼ਨਲ ਇਨਵੈਸਟਰਸ ਹੈਗੇ ਆ, ਉਹਨਾਂ ਨੇ ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਪ੍ਰਾਪਰਟੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪਿਛਲੇ 2 ਸਾਲਾਂ ਦੇ ਦੌਰਾਨ ਜੋ ਪੈਂਡੇਮਿਕ ਦੇ ਦੌਰਾਨ ਇੰਟਰਨੈਸ਼ਨਲ ਇਨਵੈਸਟਰ ਸੀਗੇ, ਉਹ ਘਰ ਨਹੀਂ ਖਰੀਦ ਰਹੇ ਸੀਗੇ। ਇਹ ਵੀ ਦੱਸਦੀ ਜਾਈਏ ਵੀ ਜੋ ਇੰਟਰਨੈਸ਼ਨਲ ਇਨਵੈਸਟਰ ਆ, ਮੋਸਟਲੀ ਉਹ ਕੈਸ਼ ਘਰ ਬਾਈ ਕਰਦੇ ਹੈਗੇ ਆ। ਉਹਨਾਂ ਦੇ ਵਿੱਚ ਪਹਿਲੇ 3 ਕੰਟਰੀਆਂ ਦੇ ਲੋਕ ਜੋ ਅਮਰੀਕਾ ਦੇ ਵਿੱਚ ਘਰ ਬਾਈ ਕਰਦੇ ਆ, ਪਹਿਲੇ ਨੰਬਰ ਤੇ ਚਾਈਨਾ ਤੇ ਤੀਜੇ ਨੰਬਰ ਤੇ ਇੰਡੀਅਨ ਮੂਲ ਦੇ ਲੋਕ ਹੈਗੇ ਆ, ਜੋ ਕੈਸ਼ ਪ੍ਰਾਪਰਟੀਆਂ ਬਾਈ ਕਰ ਰਹੇ ਆ। ਉਹ ਕਿਹੜੇ ਲੋਕ ਆ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੋਂ ਕਿੱਦਾਂ ਦਾ ਪੈਸਾ ਜਿਹੜਾ ਇੰਡੀਆ ਤੋਂ ਆਉਂਦਾ ਹੈਗਾ। ਤੇ ਜੇ ਸੈਨੋਜ਼ੇ ਦੀ ਗੱਲ ਕਰਦੇ ਜਾਈਏ, ਸੈਨੋਜ਼ੇ ਕੈਲੀਫੋਰਨੀਆ USA ਦੇ ਵਿੱਚ ਸਭ ਤੋਂ ਐਕਸਪੈਂਸਿਵ ਏਰੀਆ ਹੋ ਗਿਆ ਆ, ਚਾਹੇ ਤੁਸੀਂ ਘਰ ਖਰੀਦਣਾ ਆ ਜਾਂ ਤੁਸੀਂ ਰੈਂਟ ਤੇ ਰਹਿਣਾ ਹੈਗਾ। ਸੈਂਟਾ ਕਲਾਰਾ ਕਾਉਂਟੀ ਦੇ ਐਸੋਸੀਏਸ਼ਨ ਆਫ ਰਿਅਲਟਰਸ ਦੇ ਮੁਤਾਬਕ ਐਵਰੇਜ ਪ੍ਰਾਈਸ ਘਰ ਦੀ ਹੁਣ ਕਹਿੰਦੇ 1.97 ਮਿਲੀਅਨ ਡਾਲਰ ਹੋ ਗਈ ਆ। 2 ਮਿਲੀਅਨ ਡਾਲਰ ਦੇ ਕਰੀਬ ਐਵਰੇਜ ਪ੍ਰਾਈਸ ਸੈਨੋਜ਼ੇ ਦੇ ਵਿੱਚ ਹੋ ਗਈ ਹੈਗੀ ਆ। ਮੌਰਗੇਜ ਜੇ ਦੱਸਦੀ ਜਾਈਏ, ਐਵਰੇਜ $9,000 ਮੰਥਲੀ ਹੋ ਗਈ ਹੈਗੀ ਆ। ਇਲੈਕਟਡ ਆਫੀਸ਼ੀਅਲਸ ਇਹ ਕਹਿੰਦੇ ਆ ਵੀ 25,000 ਘਰ ਨਵਾਂ ਬਣਨਾ ਚਾਹੀਦਾ 2023 ਤੱਕ, ਪਰ ਇਸ ਮਾਮਲੇ 'ਚ ਪ੍ਰੋਗਰੈਸ ਬਹੁਤ ਸਲੋ ਹੈਗੀ ਆ। ਹੁਣ ਇੱਕ ਨਵੀਂ ਪ੍ਰੋਬਲਮ ਸਾਹਮਣੇ ਆਈ ਆ। ਸੈਨੋਜ਼ੇ ਸਪੌਟਲਾਈਟ ਮੈਗਜ਼ੀਨ ਨੇ ਇੱਕ ਡਾਟਾ ਇਸ਼ੂ ਕੀਤਾ। ਉਹਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਸੈਨੋਜ਼ੇ ਦੇ ਵਿੱਚ 20,000 ਦੇ ਕਰੀਬ ਘਰ ਖਾਲੀ ਪਏ ਆ ਲੋਕਾਂ ਦੇ। ਕਈ ਲੋਕਾਂ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇੰਟਰਨੈਸ਼ਨਲ ਇਨਵੈਸਟਰ ਆ ਜਾਂ ਹੋਰ ਇਨਵੈਸਟਰ ਆ, ਉਹਨੇ ਘਰ ਖਰੀਦੇ ਹੈਗੇ ਆ, ਪਰ ਉਹਨਾਂ ਨੂੰ ਐਮਪਟੀ ਰੱਖਿਆ ਆ ਤਾਂ ਕਿ ਪ੍ਰਾਈਸਿਸ ਚੜ ਜਾਣ, ਤੇ ਪ੍ਰਾਈਸ ਚੜ ਕੇ ਵੇਚਣ, ਜਾਂ ਉਹਨਾਂ ਦਾ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ। ਹੁਣ ਸੈਨੋਜ਼ੇ ਦੇ ਇਲੈਕਟਡ ਆਫੀਸ਼ੀਅਲ ਜੋ ਆ, ਉਹ ਇਹ ਸੋਚ ਰਹੇ ਆ ਵੀ ਜੋ ਵੇਕੈਂਟ ਘਰ ਹੈਗੇ ਆ, ਉਹਨਾਂ ਦੇ ਉੱਤੇ ਇੱਕ ਸਪੈਸ਼ਲ ਟੈਕਸ ਲਾਇਆ ਜਾਵੇ। ਘੱਟੋ ਘੱਟ 10% ਟੈਕਸ ਲਾਇਆ ਜਾਵੇ। ਉਹਦੇ ਨਾਲ 400 ਤੋਂ ਵੱਧ ਘਰ ਨਵੇਂ ਜੋ ਆ ਉਹ ਸਿਟੀ ਆਫ ਸੈਨੋਜ਼ੇ ਵੱਲੋਂ ਬਣਾਏ ਜਾ ਸਕਦੇ ਹੈਗੇ ਆ। ਇਸੇ ਤਰ੍ਹਾਂ ਕੁਝ ਸਕੂਲ ਡਿਸਟ੍ਰਿਕਟ ਆ, ਉਹ ਹੁਣ ਆਪਣੇ ਟੀਚਰਸ ਦੇ ਲਈ ਨਵੇਂ ਘਰ ਦੇ ਏਰੀਏ ਦੇ ਵਿੱਚ ਬਣਾਉਣ ਜਾ ਰਹੇ ਹੈਗੇ। ਜੀ, ਸੋ ਰੀਅਲ estate ਨੂੰ ਲੈ ਕੇ ਤਾਂ ਜਿਹੜਾ ਹਰਜੋਤ ਸਿੰਘ ਜੀ, ਇਹ ਚੀਜ਼ ਜ਼ਰੂਰ ਦੇਖੀ ਗਈ ਹੈ ਵੀ ਪਿਛਲੇ ਕੁਛ ਕਹਿ ਲਓ ਵੀ ਮਹੀਨਿਆਂ ਦੇ ਵਿੱਚ ਹੁਣ ਮਾਰਗੇਜ ਦੀ ਮੰਗ ਜਿਹੜੀ ਆ ਉਹ ਲਗਾਤਾਰ ਘਟੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਉਹ ਕਾਫੀ ਥੱਲੇ ਵੱਲ ਨੂੰ ਜਿਹੜੀ ਉਹ ਅੱਗੇ ਆਈ ਹੈਗੀ ਆ। ਸੋ ਕਹਿੰਦੇ ਵੀ 22% ਤੋਂ ਵੱਧ 22 ਸਾਲਾਂ ਦੇ ਵਿੱਚ ਜਿਹੜੀ ਮਾਰਗੇਜ ਡਿਮਾਂਡ ਆ ਉਹ ਇਸ ਟਾਈਮ ਸਭ ਤੋਂ ਘੱਟ ਹੈਗੀ। ਉਹਦੇ ਮੁੱਖ ਕਾਰਨ ਉਹੀ ਆ ਜਿਹੜੇ ਹਾਈ ਇੰਟਰਸਟ ਰੇਟਸ ਜਿਹੜੇ ਉਹ ਹੈਗੇ ਆ। ਸੋ ਇਨਫਲੇਸ਼ਨ ਦੇ ਨਾਲ ਜਿਹੜੇ ਹੋਮ ਬਾਇਰਸ ਦਾ ਕਹਿ ਲਓ ਵੀ ਭਰੋਸਾ ਜਾਂ ਉਹਨਾਂ ਦਾ ਮਨੋਬਲ ਜਿਹੜਾ ਆ ਕਾਫੀ ਜ਼ਿਆਦਾ ਇਸ ਦੇ ਕਰਕੇ ਟੁੱਟਾ ਆ, ਉਹ ਡਿੱਗਾ ਆ। 2000 ਤੋਂ ਬਾਅਦ ਦੇ ਵਿੱਚ ਹੁਣ ਤੱਕ ਮਾਰਗੇਜ ਬੈਂਕਰਸ ਐਸੋਸੀਏਸ਼ਨ ਦੇ ਮੁਤਾਬਕ ਆਪਣੇ ਲੋਐਸਟ ਪੁਆਇੰਟ ਦੇ ਉੱਤੇ ਦੇਖੀ ਗਈ ਹੈਗੀ ਆ। ਸੋ ਕੂਲ ਡਾਊਨ ਰੀਅਲ estate ਦੀ ਮਾਰਕੀਟ 'ਚ ਕਿੰਨਾ ਕੁ ਹੋਣ ਵਾਲਾ ਆ, ਕਿੰਨਾ ਕੁ ਜਿਹੜੀ ਇਹ ਚੀਜ਼ ਰਹੇਗੀ, ਇਹ ਤੁਹਾਨੂੰ ਦੇਖਣੀ ਆ। ਮਾਰਗੇਜ ਦੀ ਡਿਮਾਂਡ ਪਿਛਲੇ ਹਫਤੇ ਦੇ ਮੁਕਾਬਲੇ 6% ਹੋਰ ਥੱਲੇ ਨੂੰ ਗਈ ਹੈਗੀ ਆ। ਸੋ ਪਰ ਇਹ ਆ ਵੀ ਹੁਣ ਘਰ ਵੇਚਣ ਦਾ ਸਹੀ ਵਕਤ ਹੈਗਾ, ਜੇ ਕਿਸੇ ਨੇ ਵੇਚਣਾ ਹੈਗਾ। ਜਿਹੜਾ ਸੀਰੀਅਸ ਬਾਇਰ ਆ ਉਹ ਪਹਿਲਾਂ ਵੀ ਮਾਰਕੀਟ ਸੀ, ਉਹ ਹੁਣ ਵੀ ਮਾਰਕੀਟ ਦੇ ਵਿੱਚ ਉਹ ਰਹਿੰਦਾ ਹੀ ਆ। ਸੋ ਇਹ ਜੇ ਤੁਸੀਂ ਹੁਣ ਸਹੀ ਪ੍ਰਾਈਸ ਦੇ ਉੱਤੇ ਆਪਣਾ ਘਰ ਜੇ ਤੁਸੀਂ ਵੇਚਣ ਨੂੰ ਲਾਉਂਦੇ ਆ, ਤਾਂ ਹੋ ਸਕਦਾ ਹੈ ਵੀ ਤੁਹਾਨੂੰ ਇਸ ਦੇ ਵਿੱਚ ਬੈਨੀਫਿਟ ਜਿਹੜਾ ਉਹ ਹੋ ਜਾਵੇ। ਹਾਂ, ਪਹਿਲੋਂ ਵਾਰੀ ਜਿਹੜੀ ਮਾਰੋ ਧਾੜ ਸੀਗੀ ਉਹ ਤਾਂ ਨਹੀਂ ਰਹੀ, ਉਹਦੇ ਤੋਂ ਕੋਈ ਵੀ ਜਿਹੜਾ ਉਹ ਮੁਨਕਰ ਨਹੀਂ ਆ। ਪਰ ਓਵਰਆਲ ਜਿਹੜਾ ਹੁਣ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਨੇ ਕਿਹਾ ਆ ਵੀ ਰੀਅਲ estate ਦੇ ਪ੍ਰਾਈਸਿਸ ਦੇ ਵਿੱਚ ਕੂਲ ਡਾਊਨ ਆਉਣਾ ਹੀ ਆਉਣਾ ਆ। ਇੰਟਰਸਟ ਰੇਟ ਕਿਉਂਕਿ ਆਲਰੇਡੀ ਡਬਲ ਹੋ ਚੁੱਕੇ ਆ 6 ਮਹੀਨੇ ਦੇ ਪਹਿਲੋਂ ਦੇ ਮੁਕਾਬਲੇ ਜੇ ਆਪਾਂ ਦੇਖਿਆ ਜਾਵੇ। ਸੋ ਜਿਨ੍ਹਾਂ ਨੇ ਵੀ ਕੋਈ ਫੈਸਲਾ ਲੈਣਾ ਆ ਮਾਰਗੇਜ ਨੂੰ ਲੈ ਕੇ, ਰੀਅਲ estate ਨੂੰ ਲੈ ਕੇ, ਆਪਣੇ ਆਉਂਦੇ ਹੀ ਆ ਇੱਥੇ ਬੁੱਧਵਾਰ ਨੂੰ ਜ਼ੈਂਡਰ ਮਾਰਗੇਜ ਰੀਅਲ estate ਵਾਲੇ, ਤੁਸੀਂ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਸਲਾਹ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ ਉਹਨਾਂ ਦੇ ਨਾਲ ਤੁਸੀਂ ਉਦੋਂ ਕੰਟੈਕਟ ਵੀ ਕਰ ਲਿਓ, ਤੁਹਾਨੂੰ ਸਹੀ ਸਲਾਹ ਜਿਹੜੀ ਇਸ ਦੇ ਵਿੱਚ ਉਹ ਦੇ ਦੇਣਗੇ। ਜੀ, ਸੋ ਬਿਲਕੁਲ ਜੇ ਮਾਰਗੇਜ ਦੀ ਗੱਲ ਕਰਦੇ ਜਾਈਏ, ਸਭ ਤੋਂ ਜ਼ਿਆਦਾ ਲੇ ਆਫ ਜੇ ਸ਼ੁਰੂ ਹੋਈ ਹੈਗੀ ਆ ਉਹ ਮਾਰਗੇਜ ਇੰਡਸਟਰੀ 'ਚ ਹੋਈ ਆ। ਵੈਲਸ ਫਾਰਗੋ ਨੇ, ਲੋਨ ਡੀਪੂ ਨੇ, better.com,
ਬਹੁਤ ਜ਼ਿਆਦਾ ਲੋਕ ਲੇ ਆਫ ਕੀਤੇ ਆ। better.com ਨੇ ਤਾਂ ਕਹਿੰਦੇ ਵੀ ਪਹਿਲੇ ਕੁਆਰਟਰ ਦੇ ਵਿੱਚ ਉਹਨਾਂ ਨੂੰ 327.7 ਮਿਲੀਅਨ ਡਾਲਰ ਦਾ ਘਾਟਾ ਹੋਇਆ ਤੇ 72% ਆਪਣੀ ਵਰਕਫੋਰਸ ਲੇ ਆਫ ਕਰ ਦਿੱਤੀ ਆ। ਲੋਨ ਡੀਪੂ ਨੇ ਅਨਾਉਂਸ ਕੀਤਾ ਵੀ 2000 ਬੰਦਾ ਉਹ ਐਂਡ ਆਫ ਦਾ ਈਅਰ ਤੱਕ ਲੇ ਆਫ ਕਰਨ ਜਾ ਰਿਹਾ। ਕਈ ਉਹਨਾਂ ਨੇ ਆਲਰੇਡੀ ਕਰ ਦਿੱਤੇ ਆ ਤੇ ਕਈ ਉਹ ਕਰਨ ਜਾ ਰਹੇ ਹੈਗੇ ਆ। ਤੇ ਇਸੇ ਤਰ੍ਹਾਂ ਹੋਰ ਆਮ ਬੈਂਕਾਂ ਵੀ ਜਿਹੜੀ ਚੇਜ਼ ਉਹਨਾਂ ਨੇ ਵੀ 1000 ਤੋਂ ਵੱਧ ਬੰਦਾ ਲੇ ਆਫ ਕੀਤਾ ਜੋ ਮਾਰਗੇਜ ਨੂੰ ਹੈਂਡਲ ਕਰਦਾ ਸੀ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।